ਪੱਠਾਂ ਲਈਆਂ ਮੰਡੀ ਚੋਂ। ਤੁਸੀਂ ਉਦੋਂ ਵੇਖੀਆਂ ਨਿੱਕੀਆਂ ਨਿੱਕੀਆਂ ਸੀ ਤੇ ਹੁਣ ਆ ਮਾਸ਼ਾਅੱਲਾ ਦੇਖੋ ਬੱਕਰੀਆਂ ਬਣ ਗਈਆਂ ਪੂਰੀਆਂ। ਲੱਗਦਾ ਜੀ ਐਨਕ ਦੇਖ ਕੇ ਤਾਂ ਲੱਗਦਾ ਵੀ ਪੈਸੇ 4 ਲਏ ਵਾਟੀਨਾਂ ਨੇ। ਕਾਲੀ ਐਨਕ ਤੇ ਪੂਰੀ ਟੌਰ ਕੱਢ ਕੇ ਐਨਕ ਤਾਂ ਲਾਈ ਹੋਈ ਹੈ, ਲਾਲ ਮਿਰਚਾਂ ਨਜ਼ਰ ਆਉਂਦੀਆਂ ਸਾਨੂੰ ਵੀ ਇਹਦੀ ਸਬਜ਼ ਨਜ਼ਰ ਆਣ ਕਿਧਰੇ, ਹਰੀਆਂ ਨਜ਼ਰ ਆਣ। ਬਾਬਾ ਜੀ ਤੁਹਾਨੂੰ ਪਤਾ ਵੀ ਅਸੀਂ ਆ ਕੀ ਕਰ ਰਹੇ ਹਾਂ? ਨਾ ਮੈਨੂੰ ਪਤਾ ਉਹ ਕੀ ਸ਼ਾਇਆ ਅੱਲਾ ਜਾਣਦਾ ਕੀ ਹੈ। ਬਾਬਾ ਜੀ ਹੁਣ ਜਿਵੇਂ ਅਸੀਂ ਆ ਨਾ, ਸਾਡਾ ਮਰਨ ਨੂੰ ਦਿਲ ਨਹੀਂ ਕਰਦਾ। ਅਸੀਂ ਕਹਿੰਦੇ ਆ ਵੀ ਅਸੀਂ 100 ਤੱਕ ਜਾਈਏ, ਤੁਸੀਂ 100 ਨਗਾਈ ਬੈਠੇ ਆ, ਗਾਂ ਤੁਹਾਡਾ ਦਿਲ ਕੀ ਕਰਦਾ? अस्सलाम वालेकुम जी। सियाने कहते हैं भी कंबल दी बुक्कल मारिया फकीरी नहीं लभदी। फकीरी जोहद ना लभदी है, मेहनत ना लभदी है, टाइम लगदा, नसीबां ना। देखो ईद दा दिहाड़ा लंघिया, बड़ा मुकद्दरां वाला नसीबां वाला दिहाड़ा सी, बड़ा वड्डा दिहाड़ा सी। खसूसी तौर ते जिहड़े साडे भैन भरावां ने हज कीता उन्हां नूं मुबारक होवे। ये बड़े नसीबां दी गल आ ਜਿਹੜੇ ਐਤਕੇ ਨਸੀਬਾਂ ਵਾਲੇ ਗਏ, ਅੱਲਾ ਉਹਨਾਂ ਦਾ ਹਜ ਕਬੂਲ ਕਰੇ। ਜਿਨ੍ਹਾਂ ਭਰਾਵਾਂ ਨੇ ਕੁਰਬਾਨੀ ਦਿੱਤੀ ਅੱਲਾ ਦੀ ਰਾਹ ਤੇ, ਅੱਲਾ ਉਹਨਾਂ ਦੀ ਕੁਰਬਾਨੀ ਕਬੂਲ ਕਰੇ। ਅਸੀਂ ਇਹਨਾਂ ਦਿਹਾੜਿਆਂ 'ਚ ਫਿਲਮ ਵੀ ਨਹੀਂ ਬਣਾਈ, ਸਿਰਫ ਕੀ ਵੀ ਇਹ ਦਿਨ ਹੁੰਦੇ ਆ ਮੇਲ ਜੋਲ ਦੇ। ਇਹ ਵੱਡੇ ਦਿਹਾੜੇ ਕਦੀ ਕਿਤੇ ਆਉਂਦੇ ਆ ਸਾਲ ਬਸਾਲੀ, ਤੇ ਇਹ ਰਲ ਕੇ ਬਹਿਣਾ ਚਾਹੀਦਾ। ਮੋਬਾਈਲ ਨੂੰ ਦੀ ਜਾਨ ਛੱਡਣੀ ਚਾਹੀਦੀ ਆ। ਕਿਤੇ ਕਿਸੇ ਕੋਲ ਜਾ ਕੇ ਬੈਠੋ, ਕੋਈ ਤੁਹਾਡੇ ਕੋਲ ਆ ਕੇ ਬਵੇ, ਕੋਈ ਸਾਂਝ ਹੋਣੀ ਚਾਹੀਦੀ, ਕੋਈ ਕਿਸੇ ਦਾ ਹਾਲ ਪੁੱਛੋ। ਜੇ ਇਹਨਾਂ ਦਿਨਾਂ ਦੇ ਵਿੱਚ ਵੀ ਬੰਦਾ ਮੋਬਾਈਲ ਤੇ ਲੱਗਾ ਰਵੇ ਤੇ ਮੈਂ ਕਹਿੰਦਾ ਫਿਰ ਕੁਛ ਨਹੀਂ ਖਟਿਆ। ਵੀ ਬਾਕੀ ਦਿਨਾਂ 'ਚ ਤਾਂ ਚਲੋ ਮੰਨ ਲਿਆ ਮੋਬਾਈਲ ਚਲਾਉਂਦੇ ਆ, ਆ ਜਿਹੜੇ ਕੋਈ ਵੱਡੇ ਦਿਹਾੜੇ ਹੁੰਦੇ ਆ, ਛੁੱਟੀ ਬੰਦੇ ਘਰ ਨੂੰ ਆਉਂਦੇ ਆ, ਤੇ ਘਰ ਆ ਕੇ ਵੀ ਜੇ ਮੋਬਾਈਲ ਹੀ ਚਲਾਣਾ ਤੇ ਫਿਰ ਛੁੱਟੀ ਕਾਸ ਨੂੰ ਆਏ, ਫਿਰ ਉੱਥੇ ਹੀ ਰਹਿਣਾ ਸੀ। ਇਹ ਗੱਲ ਆ ਵੀ ਸੁਨੇਹਾ ਅਸਲ 'ਚ ਇਹ ਆ, ਕੋਈ ਵੀ ਐਸਾ ਮੌਕਾ ਹੋਵੇ, ਈਦ ਸ਼ਬਰਾਤ ਹੋਵੇ, ਖੁਸ਼ੀ ਗਮੀ ਹੋਵੇ, ਤਾਂ ਜਦੋਂ ਰਲ ਕੇ ਬਹਿ ਜਾਓ, ਫਿਰ ਬਹਿ ਜਾਓ, ਫਿਰ ਤਾਂ ਦਿਲੋਂ ਬਹਿ ਜਾਓ। ਚਲੋ ਇੱਕ ਮਜਬੂਰੀ ਆ, ਦੂਰ ਆ, ਪਰ ਜਦੋਂ ਇਕੱਠੇ ਹੋ ਗਏ ਫਿਰ ਦਿਲੋਂ ਇਕੱਠੇ ਹੋ, ਫਿਰ ਮੋਬਾਈਲ ਜੇਬ 'ਚੋਂ ਨਾ ਕੱਢੋ, ਘਰੋਂ ਹੀ ਨਾ ਲੈ ਕੇ ਜੇਬ 'ਚ ਪਾਓ। ਅੱਛਾ, ਫਿਰ ਦੁਨੀਆਦਾਰੀ ਚੱਲਦੀ ਰਹਿੰਦੀ ਹੈ ਵੀ ਜਿਵੇਂ ਈਦ ਆਈ ਲੰਘ ਗਈ, ਬਈ ਇੱਦਾਂ ਹੀ ਆ, ਬੰਦੇ ਦੁਨੀਆ ਤੋਂ ਵੀ ਤੁਰ ਜਾਣ, ਦੁਨੀਆਦਾਰੀ ਫਿਰ ਵੀ ਤੁਰਦੀ ਰਹਿੰਦੀ। ਹੁਣ ਈਦ ਵਾਲੇ ਦਿਨ ਨਹਾ ਧੋ ਕੇ ਹਰ ਬੰਦੇ ਨੇ ਈਦ ਪੜ੍ਹੀ ਆ ਤੇ ਇੱਕ ਦੂਜੇ ਨੂੰ ਮਿਲੇ ਆ, ਕੋਈ ਕਬਰਸਤਾਨੇ ਖਲੋਤਾ, ਕੋਈ ਕਿਤੇ ਖਲੋਤਾ, ਆਪਦੀ ਡਿਊਟੀਆਂ ਕਰਕੇ ਈਦ ਮਨਾ ਕੇ ਫਿਰ ਜਿਹੜੇ ਕੰਮ ਧੰਦੇ ਆ ਉਹ ਨਾਲ ਨਾਲ ਤੁਰਦੇ ਰਹਿੰਦੇ ਆ। ਅੱਜ ਸਿਰਫ ਤੁਹਾਨੂੰ ਇਹ ਦੱਸਣਾ ਵੀ ਅਸੀਂ ਖਬਰ ਆ ਖੁਸ਼ੀ ਦੀ, ਸੁਨੇਹਾ ਖੁਸ਼ੀ ਦਾ, ਵੀ ਬੱਕਰੀਆਂ ਸਾਡੀਆਂ ਸਾਰੀਆਂ ਬਣ ਗਈਆਂ। ਫਿਰ ਬਣੀਆਂ ਅੱਲਾ ਨੇ ਚਾਹਿਆ ਐਸੇ ਮੌਸਮ ਦੇ ਵਿੱਚ ਆ ਬਈ ਅੱਸੂ ਕੱਤੇ ਜਾ ਕੇ ਸੂ ਜਾਣਗੀਆਂ। ਮੌਸਮ ਪਰਵੇਜ਼ ਮਿੱਠਾ ਜਿਹਾ ਹੋਊਗਾ, ਇੱਥੇ ਲੱਗ ਗਿਆ ਮਿੱਠਾ ਜਿਹਾ ਮੌਸਮ ਹੋਊਗਾ। ਕਿਉਂ ਗਾਂ ਜੇ ਪੋਹ ਮਾਘ 'ਚ ਸੂਣ ਤੇ ਫਿਰ ਬੱਚੇ ਨਹੀਂ ਬਚਦੇ, ਠੰਡ ਬਹੁਤ ਹੁੰਦੀ ਹੈ। ਤੇ ਜੇ ਅੱਸੂ ਕੱਤੇ ਸੂ ਜਾਣ ਤਾਂ ਉਹ ਮਹੀਨੇ ਦਾ ਬੱਚਾ ਹੋ ਜਾਂਦਾ, ਤੇ ਠੰਡ ਆ ਵੀ ਜਾਵੇ ਤੇ ਉਹ ਖੈਰ ਸਲਾ। ਤੇ ਅੱਲਾ ਨੇ ਚਾਹਿਆ ਉਹ ਜਿਵੇਂ ਦਿਲ 'ਚ ਸ਼ੌਕ ਸੀ ਸੋਚਿਆ ਤੇ ਕੀਤਾ। ਹੁਣ ਜੇ ਬੰਦਾ ਬਹਿ ਕੇ ਸਿਰਫ ਇਹੀ ਲਿਖ ਪੜ੍ਹ ਕਰਦਾ ਰਹੇ ਨਾ ਵੀ ਕੀ ਕਰਨਾ ਕਿੱਦਾਂ ਕਰਨਾ, ਤਾਂ ਕੰਮ ਨਹੀਂ ਹੁੰਦਾ, ਹੱਥ ਪੈਰ ਹਿਲਾਣੇ ਪੈਂਦੇ ਆ। ਅਸੀਂ ਗਏ ਆ ਮੰਡੀ, ਪੱਠਾਂ ਲਈਆਂ ਮੰਡੀ ਚੋਂ। ਤੁਸੀਂ ਉਦੋਂ ਵੇਖੀਆਂ ਨਿੱਕੀਆਂ ਨਿੱਕੀਆਂ ਸੀ ਤੇ ਹੁਣ ਆ ਮਾਸ਼ਾਅੱਲਾ ਦੇਖੋ ਬੱਕਰੀਆਂ ਬਣ ਗਈਆਂ ਪੂਰੀਆਂ। ਅਸੀਂ 10 ਤੋਂ ਸ਼ੁਰੂ ਕੀਤਾ। ਮੈਂ ਕਹਿੰਦਾ ਕੋਈ ਕੰਮ ਵੀ ਕਰੋ ਥੋੜੇ ਤੋਂ ਕਰੋ, ਵੀ ਉਹਦੀ ਸਮਝ ਲੱਗ ਜੇ, ਉਹਦਾ ਸ਼ੌਕ ਲੱਗ ਜੇ, ਉਹਦਾ ਪਤਾ ਲੱਗ ਜੇ, ਫਿਰ ਬੰਦਾ ਉਹ ਹੌਲੀ ਹੌਲੀ ਸਿੱਖਦਾ ਜਾਂਦਾ। ਹੁਣ ਸਾਨੂੰ ਨਾ ਜੇ ਕਿਤੋਂ ਨਹੀਂ ਪਤਾ ਲੱਗਦਾ, ਅਸੀਂ ਅੱਜ ਵੀ ਟੈਲੀਫੋਨ ਕਰਕੇ ਪੁੱਛ ਲੈਣਾ। ਹੁਣ ਵੀ ਕੋਈ ਜਾਨਵਰ ਢਿੱਲਾ ਹੋਵੇ ਨਾ ਤਾਂ ਅਸੀਂ ਪੁੱਛ ਲੈਂਦੇ ਆ, ਉਹਨਾਂ ਨੂੰ ਫੋਨ ਕਰਨਾ, ਪੁੱਛ ਲੈਣਾ। ਫੈਸਲ ਜ਼ੁਬੈਰ ਕੰਬੋਜ ਸਾਹਿਬ ਸਾਡੇ ਵੱਡੇ ਭਰਾ ਵੀ ਆ, ਮੋਹਸਨ ਵੀ ਆ, ਉਸਤਾਦ ਵੀ, ਤੇ ਅਬਿਆਦੁਰ ਰਹਿਮਾਨ ਸਾਹਿਬ, ਪੁੱਛ ਲਈਦਾ। ਪੁੱਛਣ ਦੇ ਵਿੱਚ ਕੋਈ ਸ਼ਾਨ ਨਹੀਂ ਘਟਦੀ, ਕੋਈ ਬੇਇੱਜ਼ਤੀ ਨਹੀਂ, ਸਗੋਂ ਚੰਗਾ ਵਾ, ਮਸਲੇ ਦਾ ਪਤਾ ਲੱਗ ਜਾਂਦਾ। ਜੇ ਪੁੱਛ ਕੇ ਤੁਰੇ ਆ ਤੇ ਤੁਸੀਂ ਆ ਦੇਖ ਸਕਦੇ ਆ ਸੇਤਾ। ਅੱਜ ਅਸੀਂ ਨਾ ਇਹਨਾਂ ਦਾ ਮੂੰਹ ਸਲੂਣਾ ਜਿਹਾ ਕੀਤਾ। ਅਸੀਂ ਮਰੱਬੇ 'ਚ ਨਾ ਤੂਤ ਖਲੋਤੇ ਆ। ਇੱਕ ਤਾਂ ਹੁੰਦਾ ਨਾ ਜੀ ਸ਼ਤੂਤ, ਉਹਨੂੰ ਲੱਗਦੀਆਂ ਉਹ ਖਾਣ ਵਾਲੀ ਤੂਤੀਆਂ। ਇਹ ਹੁੰਦਾ ਤੂਤ ਦੇਸੀ, ਇਹਨੂੰ ਪੱਤੇ ਹੀ ਲੱਗਦੇ ਆ, ਇਹਨੂੰ ਕੱਲੇ ਪੱਤੇ ਹੁੰਦੇ ਪੱਤੇ। ਉਹ ਫਿਰ ਮਰੱਬਿਆਂ 'ਚ ਖੜੇ ਹੁੰਦੇ ਆ। ਹੁਣ ਉਹ ਛਾਂਗ ਕੇ ਨਾ ਰੋਜ਼ ਇਸ ਟਾਈਮ ਥੋੜਾ ਬਹੁਤਾ ਪਾਈਦਾ, ਵੇ ਕਿੱਡੇ ਸ਼ੌਕ ਨਾਲ ਖਾਣ ਦੇ, ਸ਼ੌਕ ਨਾਲ ਮੂੰਹ ਸਲੂਣਾ ਹੋ ਜਾਂਦਾ। ਹਾਂਜੀ, ਅੱਛਾ, ਇਹ ਗੱਲ ਸੀਗੀ ਵੀ ਅੱਜ ਬੱਕਰੀਆਂ ਅਸੀਂ ਦਿਖਾਣੀਆਂ ਸੀ। ਸਾਨੂੰ ਇੱਕ ਦੋ ਬੰਦਿਆਂ ਨੇ ਪੁੱਛਿਆ ਵੀ ਯਾਰ ਕਿੱਥੇ ਕੁ ਗੱਲ ਪਹੁੰਚ ਗਈ। ਅਸੀਂ ਕਿਹਾ ਚਲੋ ਅਸੀਂ ਦਿਖਾ ਦਈਏ, ਤੇ ਗਾਂ ਫਿਰ ਜਿੱਦਾਂ ਜਿੱਦਾਂ ਰੱਬ ਨੇ ਚਾਹਿਆ ਜਿਵੇਂ ਹੋਣਗੀਆਂ, ਤਿਆਰ ਹੋਣਗੀਆਂ। ਅੱਸੂ ਕੱਤੇ ਦੀ ਗੱਲ ਕੀਤੀ, ਅੱਸੂ ਕੱਤਾ ਵੀ ਖੈਰੀ ਸਲਾਮਤੀ ਆ ਹੀ ਜਾਣਾ। ਮਾਸ਼ਾਅੱਲਾ ਦੇਖਣਾ। ਹਾਂਜੀ, ਇਹ ਸਿਹਤ ਦੇਖ ਬਿਲਕੁਲ ਛੋਟੀ ਛੋਟੀਆਂ। ਮੈਂ ਕਹਿੰਦਾ ਉਦੋਂ ਹੈ ਵੀ ਇੱਕ ਤਾਂ ਮਾੜੀਆਂ ਬਹੁਤ ਸੀ, ਤੁਰ ਨਹੀਂ ਹੁੰਦਾ ਸੀ, ਤੇ ਹੁਣ ਅੱਲਾ ਕਰੇ ਸਿਹਤ ਵੀ ਠੀਕ ਹੋ ਗਈ। ਹਾਂ ਹਾਂਜੀ,
ਆ ਮਾਸ਼ਾਅੱਲਾ ਹੁਣ ਦੇਖੋ ਉਦੋਂ ਇਹ ਪੱਠ ਨਿੱਕੀ ਜੀ ਸੀਗੀ ਤੇ ਹੁਣ ਇਹ ਮਾਸ਼ਾਅੱਲਾ ਨਿਤਰ ਆਈਏ। ਫਿਰ ਅੱਲਾ ਦਾ ਖਾਸ ਇਹ ਕਰਮ ਹੋਇਆ ਕਿ ਸਾਡੇ ਪੂਰੇ ਨਾਗ ਗਾਂ ਹਜੇ ਤੱਕ ਅਨਗ ਪੂਰੇ ਮਾਸ਼ਾਅੱਲਾ ਪੂਰੇ ਸਾਰੇ। ਇਹ ਤਾਂ ਜੀ ਵੱਡੀ ਪਤਾ ਗੱਲ ਇਹ ਲੱਗਦਾ ਆ। ਇਹ ਪਤਾ ਲੱਗਦਾ ਸਿਆਲੇ 'ਚ ਜਾ ਸਿਆਲੇ 'ਚ ਗਰਮੀਆਂ 'ਚ ਫਿਰ ਵੀ ਸ਼ੁਕਰ ਆ। ਤੇ ਉਂਝ ਇਹ ਆ ਵੀ ਅਸੀਂ ਇਹਨਾਂ ਨੂੰ ਤੇਲ ਨਹੀਂ ਬੰਦ ਕੀਤਾ ਇਹਨਾਂ ਦਾ, ਥੋੜਾ ਤੇਲ ਦੇਈ ਜਾਂਦੇ ਆ। ਤੇ ਆ ਹੁਣ ਲਸ਼ਕੀਆਂ ਹੋਈਆਂ ਅਸੀਂ ਲਾਏ ਆ ਜੀ ਤੁਹਾਨੂੰ ਹੁਣ ਦੁਬਾਰਾ ਸਬਜ਼ੀ ਦੇ ਵਿੱਚ ਜਿਹੜੀ ਗੱਲਾਂ ਅਸੀਂ ਸੁਣਦੇ ਸੀ ਵੀ ਈਦ ਦੇ ਉੱਤੇ ਕੋਈ ਚਾਰਾਂ ਨੇ ਸਬਜ਼ੀ ਵਾਲੇ ਵਟਣਗੇ, ਪਹਿਲਾਂ ਸਬਜ਼ੀ ਵਾਲਿਆਂ ਦਾ ਹਾਲਾਤ ਤੁਹਾਨੂੰ ਦੱਸਦੇ ਰਹੇ ਆ। ਈਦ ਦੀ ਇੱਕ ਬੜੀ ਆਸ ਸੀ, ਬੜੀ ਉਮੀਦ ਸੀ, ਬੜੀ ਡੰਡ ਪਈ ਸੀ ਵੀ ਯਾਰ ਈਦ ਦੇ ਉੱਤੇ ਨਾ ਕੋਈ ਗੱਲ ਬਣ ਜੂਗੀ। ਇਸ ਟਾਈਮ ਸਾਡੇ ਕੋਲ ਜ਼ਿਮੀਦਾਰ ਖਲੋਤੇ ਆ, ਸ਼ਾਹ ਸਰੋਇਆ ਸਾਹਿਬ ਮਿਰਚ ਦੇ ਜ਼ਿਮੀਦਾਰ ਆ, ਪਰਵੇਜ਼ ਸਾਹਿਬ ਖਲੋਤੇ ਆ ਤੇ ਗੱਲਬਾਤ ਕਰਦੇ ਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਲੱਗਦਾ ਜੀ ਐਨਕ ਦੇਖ ਕੇ ਤਾਂ ਲੱਗਦਾ ਵੀ ਪੈਸੇ ਚਾਰ ਲਏ ਵਾਟੀਨਾਂ ਨੇ, ਕਾਲੀ ਐਨਕ ਤੇ ਪੂਰੀ ਟੌਰ ਕੱਢ ਕੇ ਐਨਕ ਤਾਂ ਲਾਈ ਹੋਈ ਵਾ, ਲਾਲ ਮਿਰਚਾਂ ਨਜ਼ਰ ਆਉਂਦੀਆਂ ਸਾਨੂੰ ਵੀ ਇਹ ਵੀ ਸਬਜ਼ ਨਜ਼ਰ ਆਣ ਕਿਧਰੇ, ਹਰੀਆਂ ਨਜ਼ਰ ਆਣ ਹਰੀਆਂ ਨਜ਼ਰ ਆਣ। ਅੱਛਾ ਹਰੀ ਐਨਕ ਲਾਈ ਹੈ ਜੀ। ਹਾਂ ਤਾਂ ਹਰੀ ਐਨਕ ਲਾਈ ਅੱਛਾ ਹੈ। ਜੇ ਮਿਰਚਾਂ ਧੱਕੇ ਤੋਂ ਲਾਲ ਹੋ ਰਹੀਆਂ ਤੇ ਇਹ ਲਾਲ ਦੇਖਣਾ ਨਹੀਂ ਚਾਹੁੰਦੇ ਜੀ। ਹਾਂ ਇਹ ਹਰੀ ਐਨਕ ਲਾ ਕੇ ਆ ਗਏ ਵੀ ਸਾਨੂੰ ਲਾਲ ਵੀ ਹਰੀਆਂ ਦਿਖਣ। ਅੱਛਾ ਜੀ ਸਾਨੂੰ ਦੱਸਿਓ ਵੀ ਈਦ ਦੀ ਕੀ ਸੂਰਤ ਹਾਲ ਆ, ਕਿੱਥੇ ਗੱਲ ਖੜੀ? ਈਦ ਤੋਂ ਇੱਕ ਹਫ਼ਤਾ ਕੁ ਪਹਿਲਾਂ ਰੇਟ ਚੱਕਿਆ ਆੜਤੀਆਂ ਨੇ ਅੱਛਾ ਜੀ। ਤਾਂ ਕਿ ਜ਼ਿਮੀਂਦਾਰਾਂ ਨੂੰ ਮਤਵੱਜੋ ਕਰੀਏ। ਹਾਂ ਤੇ ਉਹ ਜੋ ਹੀ ਰੇਟ ਚੜਿਆ ਤੇ ਲੋਕ ਸ਼ੁਰੂ ਹੋਏ ਆ। ਹਾਂ ਤੇ ਇੱਕ ਦੋ ਕੁ ਦਿਨ ਰੇਟ ਠੀਕ ਰਿਹਾ, ਉਸ ਤੋਂ ਬਾਅਦ ਫਿਰ ਡਾਊਨ ਕਰਤਾ ਉਹਨਾਂ ਨੇ। ਓਹੋ ਫਿਰ ਉਹ ਈਦ ਉਦਾਂ ਨਹੀਂ ਲੱਗੀ ਜਿੱਦਾਂ ਨਹੀਂ ਉਸ ਤਰ੍ਹਾਂ ਹੀ ਲੱਗੀ ਜਿਵੇਂ ਅੱਗੇ ਲੱਗਦੀ ਆ ਨਾ, ਅੱਗੇ ਆ ਰੂਟੀਨ ਦੇ ਵਿੱਚ ਚੱਲਦੀ ਆ ਨਾ ਅੱਗੇ ਪਿਛਲੇ ਸਾਲਾਂ 'ਚ। ਉਹ ਸਾਲ ਨਹੀਂ ਲੱਗਾ ਹੈਗਾ ਇਵੇਂ, ਓਹੋ ਬਸ ਐਵੇਂ ਗੁਜ਼ਾਰਾ ਹੋਇਆ ਇਹ। ਅੱਛਾ ਫਿਰ ਉਹ ਗੱਲ ਤਾਂ ਨਹੀਂ ਬਣੀ ਫਿਰ। ਹਾਂ ਗੱਲ ਨਹੀਂ ਬਣੀ। ਤੇ ਆ ਜਿਹੜੀ ਹਰੀ ਮਿਰਚ ਆ ਤੁਸੀਂ ਇਹ ਸਾਰੀ ਨਹੀਂ ਇੱਥੇ ਤੜਾਈ? ਨਹੀਂ ਸਾਰੀ ਤੋੜ ਲਈ ਸੀ। ਅੱਛਾ ਪਿੱਛੋਂ ਜਿਹੜੀ ਰਹਿ ਗਈ ਸੀ ਨਾ ਆਹ ਸੁਰਖ ਹੋ ਗਈ ਸੀ ਪਹਿਲਾਂ ਹੀ, ਤੇ ਪਹਿਲਾਂ ਰੇਟ ਕੋਈ ਨਹੀਂ ਸੀ, ਰੋਕੀ ਰੱਖੀ, ਅੱਛਾ ਉਹ ਵਿੱਚ ਸੁਰਖ ਹੋ ਗਈ, ਜਿਹੜੀ ਰੰਗ ਚੇਂਜ ਕਰ ਗਈ ਉਹ ਫਿਰ ਛੱਡ ਦੇਈ ਉਹ ਛੱਡ ਦੇਈਦੀ ਹੈ। ਫਿਰ ਹੁਣ ਦੁਬਾਰਾ ਹੁਣ ਲੇਬਰ ਲਾ ਕੇ ਤੜਾ ਲਾਂਗੇ। ਅੱਛਾ ਅੱਛਾ ਤੇ ਹੁਣ ਗਰਮੀ ਆ ਸ਼ਦੀਦ ਤਰੀਨ, ਉਹਦੇ ਵਿੱਚ ਸਫੇਦ ਮੱਖੀ ਤੇ ਵਾਈਟ ਫਲਾਈ ਦਾ ਬੜਾ ਹਮਲਾ ਹੋਇਆ ਹੈ ਤੇ ਉਹ ਸਪਰੇਆਂ ਵੀ ਕਰ ਰਹੇ ਆ ਜੂਨ ਦਾ ਬਹੁਤ ਅਟੈਕ ਆਇਆ ਤੇ ਉਸ ਦੇ ਬਾਵਜੂਦ ਹਲੇ ਨਹੀਂ ਕੰਟਰੋਲ ਹੋ ਰਿਹਾ। ਤਾਂ ਕਿ ਇੱਥੇ ਨਵਾਂ ਫੁੱਲ ਵੀ ਨਜ਼ਰ ਆ ਰਿਹਾ ਹੋਣਾ ਤੁਹਾਨੂੰ ਇਹ, ਹਾਂ ਕਿ ਦੁਬਾਰਾ ਅਗਰ ਇਹ ਚੱਲ ਪਵੇ ਲਾ ਕਰੇ। ਇੱਥੇ ਹੋ ਰਿਹਾ ਜਿਹੜੇ ਨਹੀਂ ਇਹ ਥੋੜਾ ਜਿਹਾ ਇਹਨੂੰ ਫਰਕ ਇਹਦੀ ਐਵਰੇਜ ਨੂੰ ਵੀ ਪੈ ਗਿਆ। ਐਵਰੇਜ ਬਹੁਤ ਫਰਕ ਪੈ ਗਿਆ। ਅੱਛਾ ਜਿੱਥੇ ਅੱਗੇ 8 ਦਿਨਾਂ ਬਾਅਦ 100 ਤੋਂ 150 ਤੋੜਾ ਨਿਕਲਦਾ, ਹੁਣ 40-50 ਤੋੜੇ ਤੇ ਆ ਗਈ ਗੱਲ। ਓਏ ਹੋਏ ਟਾਈਮ ਪੀਰੀਅਡ ਹੀ ਵੱਧ ਗਿਆ। ਟਾਈਮ ਪੀਰੀਅਡ ਵਧ ਗਿਆ, ਅੱਗੇ 8 ਦਿਨਾਂ ਬਾਅਦ ਹੁਣ 15 ਦਿਨਾਂ ਬਾਅਦ ਚੱਲ ਗਈ ਗੱਲ। 20 ਦਿਨ ਬਾਅਦ ਇਹ ਰੋਕਣ ਦਾ ਵੀ ਨੁਕਸਾਨ ਹੋਇਆ। ਰੋਕਣ ਦਾ ਬਹੁਤ ਨੁਕਸਾਨ ਹੋਇਆ। ਪੌਦਿਆਂ ਦਾ ਜਿਹੜਾ ਜ਼ੋਰ ਹੈ ਨਾ ਸਾਰਾ ਜਿਹੜੀ ਸੁਰਖ ਮਿਰਚ ਲਾ ਜਾਂਦੀ ਹੈ। ਪੌਦੇ ਕੋਲੇ ਨਹੀਂ ਰਹਿੰਦੇ, ਹਾਰਡ ਹੋ ਜਾਂਦੇ ਪੌਦੇ ਉੱਤੋਂ। ਉਹ ਦੇਖਿਓ ਜੀ ਉਹ ਵੱਡਾ ਬੂਟਾ ਦਿਖਾਇਓ ਨਾ ਜੀ ਕਿਵੇਂ ਚਮਕ ਰਹੀ ਜੀ ਮਿਰਚ ਹੁਣ ਸ਼ਾਮ ਦੇ ਟਾਈਮ ਨਾ ਮੋਤੀਆਂ ਤਰ੍ਹਾਂ। ਤੇ ਇਹ ਸਰੋਇਆ ਸਾਹਿਬ ਜਿਹੜੀ ਆ ਲਾਲ ਆ ਇਹ ਤੁਹਾਨੂੰ ਕੋਈ ਪੈਸੇ ਇਹਦਾ ਹੁਣ ਕੀ ਕਰੋਗੇ, ਕੋਈ ਵਟਾਊਗੀ? ਇਹਦਾ ਕੋਈ ਏਡਾ ਰੇਟ ਹੈਗਾ ਲਾਲ ਦਾ। ਅੱਛਾ ਕਿਉਂ ਸਾਡੇ ਇਲਾਕੇ 'ਚ ਨਾ ਅਸੀਂ ਲਾਲ ਦਾ ਕੰਮ ਕਰਦੇ ਆ। ਤੇ ਇਹ ਇੱਧਰ ਲੋਧਰ ਵਾਲੀ ਸਾਈਡ ਜਿਹੜਾ ਜਨੂਬੀ ਪੰਜਾਬ ਉਧਰ ਜ਼ਿਆਦਾ ਲੱਗਦੀ ਹੈ। ਇੱਥੇ ਆਓ ਪ੍ਰਵੇਸ਼ ਸਾਹਿਬ। ਅੱਛਾ ਤੇ ਸਾਡਾ ਕੋਈ ਨਹੀਂ ਇੱਧਰ, ਨਾ ਰੇਟ ਲੱਗਦਾ ਤੁਹਾਡਾ ਖਾਸ ਕੋਈ। ਅੱਛਾ ਦੇਖੋ ਮਿਰਚ ਦਾ ਕੱਦ ਇਸ ਟਾਈਮ ਆਪਣੇ ਬਰਾਬਰ ਆਇਆ ਖੜਾ ਹੈ। ਬਰਾਬਰ ਕੱਦ ਹੈ, ਹਾਂ ਕੱਦ ਤਾਂ ਪੂਰਾ ਇਹਦਾ। ਉਹ ਸਿਹਤ ਤਾਂ ਹੈ ਸੀ ਇਹਦੀ, ਹਰਸ਼ ਹੈ ਸੀ, ਬਸ ਉਹ ਰੇਟ ਨਾ ਲੱਗਣ ਦੇ ਵਿੱਚ ਇਹ ਬੁੱਢੀ ਹੋ ਗਈ। ਨਾ ਲੱਗਣ ਚ ਦੀ ਉਹ ਕੇਅਰ ਨਹੀਂ ਹੋਈ, ਨਾ ਟਾਈਮ ਤੇ ਸਪਰੇਆਂ ਹੋਈਆਂ, ਨਾ ਉਹਨੀ ਖਾਦ ਪਾ ਹੋਈ ਹੈ। ਨਹੀਂ ਰੇਟ ਨਹੀਂ ਸੀ ਨਾ ਕੋਈ ਸਪਰੇਅ ਕੀਤੀ, ਨਾ ਖਾਦ ਪਾਈ, ਨਾ ਕੋਈ ਤੋਜੋ ਦਿੱਤੀ, ਸਾਦਾ ਪਾਣੀ ਲਾਈ ਗਿਆ ਚਲੋ ਸਬਜ਼ ਰਹਿਣ ਪੌਦੇ। ਅੱਛਾ ਜੀ ਸਰੋਇਆ ਸਾਹਿਬ ਤੁਸੀਂ ਤਾਂ ਚਲੋ ਫਿਰ ਵੀ ਖੜਾ ਕੇ ਤੇ ਮੱਥਾ ਲਾਈ ਖੜੇ ਆ ਹੈ ਜਿਵੇਂ ਕਿਵੇਂ ਵੀ। ਆ ਪ੍ਰਵੇਸ਼ ਦਾ ਅਸੀਂ ਸੁਣਿਆ ਵੀ ਤੁਸੀਂ ਕਹਿੰਦੇ ਰੂਟਾ ਮਾਰਤਾ ਵੈਲੀਆਂ ਕਰਤੀਆਂ ਸੀ। ਮੈਂ ਤਾਂ ਟਾਈਮ ਨਹੀਂ, ਜਦੋਂ ਰੇਟ ਹੀ ਨਹੀਂ ਰਿਹਾ ਮੈਂ ਕਿਹਾ ਇਹ ਤਾਂ ਹੁਣ ਇਹ ਕਿਹੜਾ ਫਾਇਦੇ ਜਾ ਰਿਹਾ, ਵੀ ਨੁਕਸਾਨ 'ਚ ਜਾ ਰਿਹਾ। ਅੱਛਾ ਜੀ ਇਵੇਂ ਹੀ ਹੈ, ਨੁਕਸਾਨ 'ਚ ਤੁਸੀਂ? ਨੁਕਸਾਨ ਚ। ਮੈਂ ਉਹ ਨੁਕਸਾਨ ਤੋਂ ਬਚ ਗਿਆ। ਮੈਂ ਕਿਹਾ ਜਿਹੜਾ ਹੋ ਗਿਆ ਉਹ ਤਾਂ ਹੋ ਗਿਆ, ਅਗਲਾ ਦਿਨ ਨਾ ਕਰੀਏ। ਪਰ ਯਾਰ ਐਡੀ ਫਸਲ ਨੂੰ ਰੂਟਾ ਮਾਰਨਾ ਵੀ ਭਵੇਂ ਯਾਰ ਜੋ ਉਹ ਤਾਂ ਵੀ ਕਲੇਜੇ ਨੂੰ ਰੋਗ ਪੈਂਦਾ। ਹਾਂ ਇਹ ਅਸੀਂ ਥੋੜਾ ਵੇਖ ਲਿਆ ਵੀ ਇਸ ਤੋਂ ਬਾਅਦ ਹੋ ਸਕਦਾ ਰੇਟ ਜਿਹੜੇ ਆ ਥੋੜਾ ਹੁਣ, ਕਿਉਂ ਮੋਸਟਲੀ ਲੋਕਾਂ ਨੇ ਜਿਵੇਂ ਪ੍ਰਵੇਸ਼ ਨੇ ਰੂਟਾ ਮਾਰਿਆ, ਲੋਕਾਂ ਨੇ ਖਤਮ ਕਰਤੀਆਂ ਮਿਰਚਾਂ। ਅੱਛਾ ਜ਼ਿਆਦਾਤਰ ਲੋਕਾਂ ਜ਼ਿਆਦਾਤਰ ਖਤਮ ਕਰਤੀਆਂ। ਅਸੀਂ ਵੇਖਦੇ ਪਏ ਹੋ ਸਕਦਾ ਕੋਈ ਮਹੀਨਾ ਵਿੱਚ ਰੇਟ ਲੱਗ ਜਾਵੇ, ਚਲੋ ਖਰਚਾ ਪੂਰਾ ਹੋ ਜਾਵੇ ਪਿਛਲਾ। ਅੱਛਾ ਇਹ ਹਜੇ ਉਮੀਦ ਹੈ? ਉਮੀਦ ਹੈ ਹਲੇ ਵੀ ਵਿੱਚੋਂ ਕੋਈ 10 ਦਿਨ ਵੀ ਲੱਗ ਸਕਦਾ। ਆ ਜਿਹੜੀ ਵੈਰਾਈਟੀ ਹੈ ਨਾ ਇਹ ਥੋੜੀ ਲੰਬੀ ਜਾ ਸਕਦੀ ਹੈ, ਇਹਦੇ ਹੈਗੀ ਪੋਟੈਂਸ਼ੀਅਲ ਨਾ, ਲੰਬੀ ਚੱਲ ਜਾਂਦੀ ਹੈ ਇਹ। ਅੱਛਾ ਇਹ ਦੇਖ ਨਾ ਇਹ ਆਪਣਾ ਫਰੂਟ ਲੈ ਰਹੀ ਹੈ। ਇਹ ਮਿਰਚ ਥੋੜੀ ਤਿਆਰ ਕਰ ਰਹੀ ਹੈ। ਦੇਖੋ ਜਿਹੜੀਆਂ ਵੈਰਾਈਟੀਆਂ ਅਸੀਂ ਲਾਈਆਂ ਨਾ, ਆ ਦੇਖ ਨਾ। ਹਾਂਜੀ ਹੈ ਤਾਂ ਗੱਲ ਇਵੇਂ। ਹਾਂ ਜਿਹੜੀਆਂ ਵੈਰਾਈਟੀਆਂ ਅਸੀਂ ਲਾਈਆਂ ਸੀਗੀਆਂ ਉਹ ਇਹ ਕੰਮ ਨਹੀਂ ਹੋਇਆ, ਉਹ ਬਿਲਕੁਲ ਹੀ ਇਕੱਠੀਆਂ ਹੋ ਗਈਆਂ, ਸਾਰੀਆਂ ਖਤਮ ਹੋ ਗਈਆਂ। ਇਹ ਸ਼ਾਹ ਜਿਹੜਾ ਫੁੱਲ ਆ ਇਹ ਮਿਰਚ ਕਾਮਯਾਬ ਇਹ ਕਾਮਯਾਬ ਹੈ ਫੁੱਲ। ਇਸ ਵੈਰਾਈਟੀ ਦਾ ਕਾਮਯਾਬ ਇਸ ਵੈਰਾਈਟੀ ਦਾ ਕਾਮਯਾਬ ਹੈ। ਅੱਛਾ ਅੱਛਾ ਇਹ 'ਚ ਵੀ ਵੈਰਾਈਟੀਆਂ ਹੁੰਦੀਆਂ ਨਾ, ਬਹੁਤ ਕਿਸਮਾਂ ਮਿਰਚ ਦੀਆਂ ਵੀ। ਅੱਛਾ ਜੀ ਅਸੀਂ ਤੁਹਾਨੂੰ ਨਾ ਜੀ ਦਾਵਤ ਦੇਣੀ ਹੈ ਕਿ ਅਸੀਂ ਜਿਹੜਾ ਹਫਤੇ ਨੂੰ ਕਰਦੇ ਆ ਨਾ ਸੱਥ ਲਾਉਂਦੇ ਆ,
ਉਹਦੇ 'ਚ ਅਸੀਂ ਹੁਣ ਇੱਕ ਖਸੂਸੀ ਤੌਰ ਤੇ ਫਸਲ ਦੀ ਗੱਲ ਕਰਿਆ ਕਰਨੀ ਕਿਸੇ ਇੱਕ ਦੀ। ਠੀਕ ਹੈ ਤੇ ਤੁਸੀਂ ਉਹ ਹਫਤੇ ਦੀ ਰਾਤ ਨੂੰ ਸਾਡੇ ਕੋਲ ਆਣਾ ਜੀ। ਚੰਗੀ ਗੱਲ ਆ ਉਹ ਤਾਂ ਸੁਣੋ। ਹਾਂ, ਇੱਕ ਦੋ ਜ਼ਿਮੀਂਦਾਰ ਬਹਾ ਕੇ ਨਾ ਜੀ ਕਿਸੇ ਇੱਕ ਫਸਲ ਦੇ ਉੱਤੇ ਇਦਾਂ ਗੱਲ ਕਰਿਆ ਕਰਨੀ ਵੀ ਉਹ ਕੋਈ ਨਾ ਕੋਈ ਸੁਨੇਹਾ ਵਿੱਚੋਂ ਜਾਵੇ। ਇਹ ਅਸੀਂ ਗੱਲ ਕਰਿਆ ਕਰਾਂਗੇ ਖਾਣਾ ਲੋਕਾਂ ਨੂੰ। ਲੋਕਾਂ ਨੂੰ ਇਨਸ਼ਾਅੱਲਾ ਸਿਖਾਉਣਾ। ਦੱਸਾਂਗੇ। ਫਿਰ ਇਹ ਵੀ ਦੱਸਾਂਗੇ ਹੁਣ ਕੀ ਕੀ ਲਾ ਸਕਦੇ ਹਾਂ। ਹੁਣ ਇੱਥੇ ਗੱਲ ਕਰਾਂਗੇ ਤੇ ਲੰਬੀ ਹੋ ਜੂਗੀ, ਇਹ ਗੱਲਾਂ ਉੱਥੇ ਸਾਥ 'ਚ ਕਰਾਂਗੇ। ਉਹਦੇ ਵਿੱਚ ਅਸੀਂ 5 ਮਿੰਟ ਵੱਖਰੇ ਰੱਖਿਆ ਕਰਨੇ ਆ। ਪੜ੍ਹੇ ਲਿਖੇ ਮੁੰਡੇ ਇਦਾਂ ਦੇ ਅਸੀਂ ਬਾਇਆ ਕਰਾਂਗੇ ਵਿੱਚ। ਉਹ ਕਿਸੇ ਹੋਟਲ ਤੇ ਜਾਈਏ ਨਾ ਤੇ ਸਾਰੇ ਖਾਣੇ ਹੁੰਦੇ ਆ। ਹਾਂ, ਹੈ ਕੋਈ ਮਿੱਠਾ, ਕੋਈ ਚਸਕੇ ਵਾਲਾ, ਵਿੱਚੋਂ ਕੋਈ ਫਾਇਦੇ ਵਾਲੀ ਵੀ ਸ਼ੈਵਾਂ ਹੁੰਦੀਆਂ ਜਿਹੜੀਆਂ ਕਿ ਤਾਕਤ ਦਿੰਦੀਆਂ, ਜਿਹੜੀਆਂ ਅਸਲ ਫਾਇਦਾ ਦਿੰਦੀਆਂ। ਕਿਸਾਨ ਨੂੰ ਵੀ ਫਾਇਦਾ ਹੋਣਾ ਚਾਹੀਦਾ ਸਵਾਦ ਤੋਂ ਇਲਾਵਾ। ਹਾਂ, ਵੀ ਉਹ ਸਵਾਦ ਵੀ ਬਣਿਆ ਰਹੇ, ਕੋਈ ਫਾਇਦਾ ਵੀ ਹੋਵੇ ਤੇ ਅੱਲਾ ਤੁਹਾਨੂੰ ਵੀ ਫਾਇਦਾ ਦੇਵੇ ਜੀ। ਇੱਕ ਵਾਰੀ ਤਾਂ ਉਹ ਜਿਹੜੀ ਗੱਲਾਂ ਸੁਣੀਆਂ ਸੀ, ਅਸਾਂ ਈਦ ਟੱਪੀ ਹੈ ਨਾ, ਤੇ ਮੈਂ ਕਿਹਾ ਵੀ ਪੁੱਛੀਏ ਵੀ ਉਹ ਈਦ ਕਰਦੇ ਸੀ ਵੀ ਕੋਈ ਗੱਲ ਬਣੀ। ਬਾਕੀ ਜਿਹੜਾ ਟਮਾਟਰ ਵਾਲਾ ਸਿਸਟਮ ਸੀ, ਹਾਂ, ਟਮਾਟਰ ਦਾ ਦੱਸੋ। ਟਮਾਟਰ ਦਾ ਠੀਕ ਰਹਿ ਗਿਆ ਕੰਮ। ਅੱਛਾ, ਟਮਾਟਰ ਦਾ ਜਿੱਥੇ ਸੀ ਨਾ 50 ਰੁਪਏ ਦਾ 60 ਰੁਪਏ ਦਾ ਛਾਪਰ ਸੀ, ਉਹ 250 300 ਤੱਕ ਵਿਕਦਾ ਰਿਹਾ। ਅੱਛਾ, ਉਹ ਜਿਹੜਾ ਪੂਰੇ ਸੀਜ਼ਨ ਦਾ ਹੈਗਾ ਸੀ ਨਾ ਲਾਸ ਹੋਇਆ ਹੋਇਆ, ਉਹ 2-4 ਦਿਨਾਂ 'ਚ ਕਵਰ ਹੋ ਗਿਆ ਉਹਦਾ। ਵਾਹ ਵਾਹ ਵਾਹ, ਟਮਾਟਰ ਤਾਂ ਕਵਰ ਹੋ ਗਿਆ। ਸ਼ੁਕਰ। ਬਾਕੀ ਖੀਰੇ ਦਾ ਰੇਟ ਮੇਨਟੇਨ ਹੀ ਰਿਹਾ। ਉਹ ਜਿਵੇਂ ਸ਼ੁਰੂ ਸੀ 200-250 ਦਾ ਛਾਪਰ ਵਿਕਦਾ ਪਿਆ ਸੀ, ਉਹ ਐਂਡ ਤੱਕ ਚੱਲਦਾ ਰਿਹਾ। ਉਹਦਾ ਰੇਟ ਠੀਕ ਹੈ, ਤਕਰੀਬਨ ਦਰਮਿਆਨਾ ਰੇਟ ਆ। ਖੀਰੇ ਦੀ ਨਾ ਸਰਵਾ ਸਾਹਿਬ ਗੱਲ, ਉਹ ਅਸੀਂ ਜਾ ਕੇ ਤੁਹਾਡੇ ਨਾਲ ਖੀਰੇ 'ਚ ਕਰਨੀ ਹੈ। ਉਹ ਅੱਜ ਕਰ ਲਈਏ ਜਾਂ ਫਿਰ ਕਿਸੇ ਟਾਈਮ ਕਰ ਲਈਏ। ਠੀਕ ਆ, ਕੀ ਸੂਰਤ ਹਾਲ ਚੱਲ ਰਹੀ ਹੈ ਵੀ ਕਿੱਥੇ ਚਲੋ ਵੀ ਦੱਸ ਦਾਂਗੇ। ਤੇ ਟਮਾਟਰ 'ਚ ਤੁਸੀਂ ਐਨਕ ਲਾ ਕੇ ਤਾਂ ਨਹੀਂ ਨਾ ਜਾਂਦੇ? ਨਹੀਂ, ਟਮਾਟਰ 'ਚ ਨਹੀਂ ਇਹ ਚਾਹੀਦਾ, ਸਿਰਫ ਮਿਰਚਾਂ 'ਚ ਆਉਂਦੇ। ਮਿਰਚਾਂ 'ਚ। ਚਲੋ ਜੀ, ਇਹ ਬੜੀ ਗੱਲ ਆ, ਟਮਾਟਰ ਵਾਲਿਆਂ ਨੂੰ ਫਾਇਦਾ ਹੋ ਗਿਆ। ਉਹ ਈਦ ਵਾਲੀ ਜਿਹੜੀ ਆਸ ਸੀ ਨਾ, ਉਹ ਪੂਰੀ ਹੋ ਗਈ। ਮਿਰਚਾਂ ਵਾਲਿਆਂ ਦੀ ਉੱਥੇ ਤੱਕ ਨਹੀਂ ਪਹੁੰਚੀ ਜਿੱਥੇ ਪਹੁੰਚਣੀ ਸੀ, ਜਿੱਥੇ ਸੋਚੀ ਹੋਈ ਸੀ, ਪਰ ਫਿਰ ਵੀ ਚਲੋ ਅੱਲਾਹ ਤਾਲਾ ਕਾਮਯਾਬ ਕਰੇ ਜੀ। ਤੇ ਤੁਸੀਂ ਹੁਣ ਮਿਰਚਾਂ ਵੱਢ ਕੇ ਤੇ ਵਾਹ ਬੂ ਕੇ ਹੋਰ ਲਾਉਣ ਲੱਗੇ? ਹੁਣ ਮੱਕੀ ਲਾਵਾਂਗੇ। ਅੱਛਾ, ਚਲੋ ਜਿਉਂਦੇ ਵਸਦੇ ਰਹੋ ਜੀ। ਤੇ ਠੀਕ ਹੈ ਜੀ, ਬੜੀ ਮਿਹਰਬਾਨੀ। ਅਸੀਂ ਸਿਰਫ ਈਦ ਦਾ ਹੀ ਪੁੱਛਣ ਆਏ ਸੀ ਵੀ ਈਦ ਦਾ ਕੀ ਬਣਿਆ। ਅਸੀਂ ਜਿਵੇਂ ਜੀ ਅੱਗੇ ਤੁਹਾਨੂੰ ਸੁਨੇਹਾ ਦਿੱਤਾ ਨਾ, ਪਿਆਰ ਮੁਹੱਬਤ ਨਾਲ ਰਲ ਕੇ ਬਹਿਣ ਦਾ, ਤੇ ਅਸੀਂ ਅੱਜ ਆਪਣੇ ਇੱਕ ਸਾਡੇ ਪ੍ਰਾਹੁਣੇ ਆ, ਬਜ਼ੁਰਗ ਆ, ਤੇ ਉਹਨਾਂ ਨਾਲ ਬਹਿ ਕੇ ਕੋਈ ਪੁਰਾਣੀ ਦਾਸਤਾਨਾਂ, ਉਹ ਸੁਨੇਹਾ ਉਹ ਵੀ ਆਪਣੇ ਵੱਡਿਆਂ ਕੋਲ ਬਹਿ ਕੇ ਕੋਈ ਗੱਲਬਾਤ ਛੇੜਿਆ ਕਰੋ, ਕੋਈ ਸੁਣਿਆ ਕਰੋ। ਤੇ ਉਹ ਅਸੀਂ ਵੀ ਬਹਿ ਕੇ ਅੱਜ ਸੁਣਦੇ ਹਾਂ ਤੇ ਤੁਹਾਨੂੰ ਵੀ ਸੁਣਾਉਂਦੇ ਹਾਂ ਬਾਬਾ ਜੀ ਦੀਆਂ ਗੱਲਾਂ। ਆ ਜਾਓ, ਦਬ ਲਓ ਬਟਨ। अस्सलाम वालेकुम जी। ਸਿਆਣੇ ਕਹਿੰਦੇ ਵੀ ਪੜ੍ਹੇ ਲਿਖੇ ਦਾ ਮਾਣ ਨਾ ਕਰੀਏ, ਦੁੱਧ ਫਟ ਜਾਂਦੇ ਕੜ ਕੇ ਵੀ। ਬਈ ਬੰਦੇ ਨੂੰ ਪੜ੍ਹਾਈ ਲਿਖਾਈ ਦਾ ਮਾਣ ਨਹੀਂ ਕਰਨਾ ਚਾਹੀਦਾ। ਮੈਂ ਪੜ੍ਹਿਆ ਹੈ ਨਹੀਂ। ਹਾਂ, ਮੈਂ ਤੁਹਾਡੀ ਗੱਲ ਨਹੀਂ ਕਰਦਾ, ਮੈਂ ਉਹ ਗੱਲ ਕਰਦਾ ਵੀ ਮੇਰੇ ਵਰਗੇ 4 ਕਿਤਾਬਾਂ ਪੜ੍ਹ ਕੇ ਨਾ ਆਕੜੇ ਫਿਰਦੇ ਆ। ਰਾਤੀ ਚਾਚੇ ਬੂਟੇ ਨੇ ਬੜੀ ਸੋਹਣੀ ਗੱਲ ਕੀਤੀ, ਕਹਿੰਦਾ ਵੀ ਤਲੀਮ ਤਜਰਬੇ ਦੀ ਮੁਹਤਾਜ ਆ, ਤਜਰਬਾ ਤਲੀਮ ਦਾ ਮੁਹਤਾਜ ਨਹੀਂ। ਅਸੀਂ ਇਹ ਵੀ ਕਿਤਾਬਾਂ ਪੜ੍ਹ ਕੇ ਤੇ ਕਹਿੰਦੇ ਵੀ ਅਸੀਂ ਸਿਆਣੇ ਬਣ ਗਏ। ਸਿਆਣੇ ਵਿਗੜ ਗਏ। ਜਿਹੜੇ ਸਿਆਣੇ ਉਹ ਆ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਹੰਡਾਈ ਆ। ਤੁਹਾਡੇ ਵਰਗੇ ਜਿਨ੍ਹਾਂ ਨੇ ਉਮਰ ਹੰਡਾਈ ਆ ਨਾ, ਮੈਂ ਕਹਿੰਦਾ ਵੀ ਉਹ ਕਾਗਜ਼ ਦੀਆਂ ਕਿਤਾਬਾਂ ਨਾਲੋਂ ਇਹ ਕਿਤਾਬਾਂ ਪੜ੍ਹੋ, ਲੱਭ ਕੇ ਪੜ੍ਹੋ। ਜਿੱਥੋਂ ਲੱਭਦੀ ਆ ਨਾ ਉੱਥੋਂ ਜ਼ਰੂਰ ਇੱਕ ਵਾਰੀ ਪੜ੍ਹੋ। ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਬਜ਼ੁਰਗ ਕੋ ਬੈਠੋ, ਇਹ ਬੋਲਦੀ ਜੀਂਦੀ ਕਿਤਾਬ ਨੂੰ ਪੜ੍ਹੋ। ਇਹਨਾਂ ਕੋਲੋਂ ਸੁਣੋ ਵੀ ਜ਼ਿੰਦਗੀ ਕਿਵੇਂ ਲੰਘਦੀ ਆ, ਅਖਿਆਈਆਂ ਸਖਿਆਈਆਂ ਦੇ ਵਿੱਚ ਬਹੁਤ ਔਖੇ ਲੰਘਦੀ ਆ। ਉਹ ਸਿਆਣੇ ਕਹਿੰਦੇ ਆ ਨਾ ਵੀ ਰੇਟ ਵਧਾਇਆ ਰਾਤ ਦੇ ਭੁੱਖਿਆਂ ਨੇ। ਆ ਜਿਹੜੀ ਅਫਰਾ ਤਫਰੀ, ਬੇਸਕੂਨੀ, ਨਸ ਭੱਜ ਆ, ਆਪਣਿਆਂ ਤੋਂ ਦੂਰੀ ਆ, ਇਹ ਅਸੀਂ ਪੜ੍ਹਿਆ ਲਿਖਿਆਂ ਨੇ ਬਣਾਈ ਆ। ਜਦੋਂ ਆਹ ਦੌਰ ਸੀ ਨਾ, ਉਦੋਂ ਇੱਕ ਦੂਏ ਦਾ ਬੜਾ ਮੋਹ ਪਿਆਰ ਹੁੰਦਾ ਸੀ, ਇੱਕ ਦੂਏ ਦਾ ਅਹਿਸਾਸ ਬੜਾ ਸੀ। ਹੈ ਆਂਢ ਗਵਾਂਢ ਕੋਈ ਭੁੱਖਾ ਨਹੀਂ ਸੌਂਦਾ ਸੀ। ਹੁਣ ਪਰਵਾਹ ਹੀ ਕੋਈ ਨਹੀਂ, ਨਾਲ ਦੇ ਬੈਠੇ ਕੋਈ ਨਹੀਂ, ਹੁਣ ਨਫਸੋ ਨਫਸੀ ਪਈ ਆ, ਨਫਸੋ ਨਫਸੀ। ਨਾਲ ਦੇ ਕੋਠੇ ਦੇ ਵਿੱਚ ਕੋਈ ਭੈਣ ਭਰਾ ਪਿਆ, ਬਿਮਾਰ ਪਿਆ, ਉਂਘ ਰਿਹਾ, ਪਤਾ ਹੀ ਕੋਈ ਨਹੀਂ। ਹੈ ਅੱਬੇ ਦਾ ਕੋਠਾ ਮਾਲ ਵਾਲੇ ਹੱਥੇ 'ਚ, ਆਪ ਫੇਰੇ ਬਾਜ਼ਾਰਾਂ 'ਚ, ਪਤਾ ਹੀ ਕੋਈ ਨਹੀਂ। ਹੁਣ ਉਹ ਦੌਰ ਆ। ਤੇ ਅਸੀਂ ਅੱਜ ਤੁਹਾਨੂੰ ਉਹ ਪੁਰਾਣੀ ਕਿਤਾਬ ਪੜ੍ਹ ਕੇ ਸੁਣਾਉਂਦੇ ਆ, ਦੇਖਦੇ ਆ ਪਹਿਲੇ ਵਰਕੇ ਤੇ ਕੀ ਲਿਖਿਆ। अस्सलाम वालेकुम बाबा जी, ਕੀ ਹਾਲ ਚਾਲ ਹੈ? ਸ਼ੁਕਰ ਅੱਲਾ। ਅੱਛਾ ਬਾਬਾ ਜੀ, ਤੁਹਾਡਾ ਨਾਂ ਕੀ ਹੈ ਜੀ? ਸਰਾਜਦੀਨ। ਸਰਾਜਦੀਨ। ਅੱਛਾ, ਤੁਹਾਡੀ ਉਮਰ ਕਿੰਨੀ ਹੋ ਗਈ? ਉਮਰ ਹੋ ਗਈ 100 ਦੇ ਨੇੜੇ ਪਹੁੰਚ ਗਈ। 100 ਦੇ ਨੇੜੇ, ਮਾਸ਼ਾਅੱਲਾ। ਤੇ ਤੁਹਾਡਾ ਪਤਾ ਕਿੱਥੋਂ ਦਾ? ਹੁਸ਼ਿਆਰਪੁਰ, ਗੁਰਦਾਸਪੁਰ। ਨਹੀਂ, ਜ਼ਿਲ੍ਹਾ ਗੁਰਦਾਸਪੁਰ ਸੀ? ਆਪਾਂ ਬਟਾਲੀਅਨ ਦਾ ਹੈਗਾ ਹੁਸ਼ਿਆਰਪੁਰ। ਹੁਸ਼ਿਆਰਪੁਰ। ਉੱਥੋਂ ਫਿਰ ਆ ਗਏ ਇਹ ਗੁਰਦਾਸਪੁਰ, ਤਹਿਸੀਲ ਪਠਾਨਕੋਟ। ਤਹਿਸੀਲ ਪਠਾਨਕੋਟ। ਤੇ ਪਿੰਡ ਕਿਹੜਾ ਸੀ? ਢੇਡੇ ਫੁੱਲੜੇ। ਫੁੱਲੜੇ। ਹਾਂ। ਅੱਛਾ, ਤੇ ਜਦੋਂ ਉਧਰੋਂ ਆਏ ਆ ਤੇ ਕਿੰਨੀ ਕੁ ਉਮਰ ਸੀ ਤੁਹਾਡੀ? ਬਸ ਹੈਗੇ 18 19 ਸਾਲ ਦੀ। 18 19 ਸਾਲ ਸੀ ਜਦੋਂ ਉਧਰੋਂ ਆਏ ਆ? ਆਹੋ। ਫਿਰ ਤਾਂ 100 ਹੋ ਗਈ ਹੋਣੀ। ਆਹੋ, ਘੱਟ ਹੀ ਆ ਥੋੜੀ ਜਿਹੀ। 100 ਤੋਂ ਕੋਈ ਹੈ? ਆਹੋ। 2 ਸਾਲ ਘੱਟ।
ਹਾਂ ਬਸ ਸੂਤਰਾਂ 'ਚ ਹੀ ਘੱਟ ਆ ਹੁਣ ਤਾਂ ਹੈ ਆ ਕਸੂਤਰ 2 ਸੂਤਰ ਘੱਟ ਹੋਣੀ। ਆਹੋ ਹੂੰ ਤੇ ਕਿੱਦਾਂ ਸਿਹਤ ਠੀਕ ਰਹਿੰਦੀ ਹੈ? ਸਿਹਤ ਤਾਂ ਠੀਕ ਹੈ ਹੁਣ। ਕੋਈ ਬਿਮਾਰੀ ਤਾਂ ਨਹੀਂ ਹੈਗੀ? ਨਹੀਂ ਨਹੀਂ ਅੱਛਾ ਬਿਮਾਰੀ ਹੈ ਮੈਂ ਬਲੱਡ ਪਿਆ ਹੁਣ ਆ ਥੋੜ੍ਹਾ ਚਿਰ ਹੋਇਆ। ਬਹਿਣ ਤੋਂ ਤੰਗ ਆ? ਨਹੀਂ ਬਲੱਡ ਬਿਮਾਰੀ ਹੈ ਉਹ ਚੱਕਰ ਆਉਂਦੇ ਨੇ ਫਿਰ ਆ ਲੱਤਾਂ ਨੂੰ ਪਿਆ ਤਾਂ ਕਮਜ਼ੋਰ ਹੋ ਗਈਆਂ। ਬਲੱਡ ਆ ਬਲੱਡ ਚੜਦਾ ਕਿ ਲੈਂਦਾ? ਹੈ ਚੜਦਾ ਬਲੱਡ? ਆਹੋ ਚੜਦਾ ਹੀ ਹੈ। ਫਿਰ ਕੀ ਕਹਿੰਦੇ ਡਾਕਟਰ? ਹੈ ਮੈਂ ਨਹੀਂ ਦੋ ਲਈ ਅੱਛਾ ਦਵਾਈ ਨਹੀਂ ਲਈ? ਅੱਛਾ ਬੋਤਲ ਲਵਾ ਕੇ ਦਿੱਤੀਆਂ 5-4। ਅੱਛਾ ਬੋਤਲਾਂ ਲਵਾਈਆਂ। ਆਹੋ ਕਮਜ਼ੋਰੀ ਕਰ ਗਿਆ? ਆਹ ਕਮਜ਼ੋਰੀ ਅੱਛਾ ਕਮਜ਼ੋਰ ਹੋ ਗਿਆ ਬਹੁਤ। ਖਾਣ ਪੀਣ ਠੀਕ ਆ? ਖਾਣ ਪੀਣ ਤਾਂ ਠੀਕ ਆ। ਹਾਂ ਬਾਬੇ ਦੇ ਜੇ ਦੰਦ ਵੀ ਮੇਰੇ ਖਿਆਲ ਇਹ ਦੰਦ ਅਸਲੀ ਆ ਕਿ ਨਕਲੀ? ਨਕਲੀ ਅੱਛਾ। ਅੱਖਾਂ ਵੀ ਨਕਲੀ। ਅੱਛਾ ਅੱਛਾ ਅੱਖਾਂ ਦਾ ਹੁੰਦਾ ਪਰੇਸ਼ਾਨ ਅੱਛਾ ਅੱਛਾ ਐਨਕ ਲਾਈ ਹੈ। ਐ ਨਿਕਲ ਅੱਛਾ ਨਹੀਂ ਫਿਰ ਦੰਦ ਜੂ ਲਵਾਏ ਆ ਪਲਾਸਟਿਕ ਦੇ ਤੇ ਇਹਨਾਂ ਨਾਲ ਕੋਈ ਖਾਇਆ ਪੀਆ ਕਰ ਫਿਰ? ਖਾਣਾ ਨਹੀਂ ਰੋਟੀ ਨਾਲ ਚੱਬਦਾ। ਅੱਛਾ ਇਹਨਾਂ ਨਾਲ ਚੱਬਦਾ ਸਹੀ ਹੈ ਕੰਮ ਦੇਈ ਜਾਂਦੇ? ਆਹੋ ਇਹ ਸੂਤ ਨਹੀਂ ਉੱਪਰਲੇ ਸੂਤ ਹੈ। ਅੱਛਾ ਇੱਕੋ ਪਾਸੇ ਦੇ ਲਵਾਏ ਉਤਲੇ? ਨਹੀਂ ਦੋਵੇਂ ਪਾਸੇ ਲਵਾਏ ਉਹ ਸੂਤ ਨਹੀਂ ਆਏ ਥੱਲੇ ਬੁੱਟ ਘਸ ਗਏ ਥੱਲੇ। ਉਹ ਫਿਰ ਕੱਢ ਦੇ? ਹੈ ਉਹ ਘਰ ਪਏ ਆ। ਅੱਛਾ ਰੋਟੀ ਖਾਣ ਲੱਗਾ ਲਾਨਾ? ਨਹੀਂ ਮੈਂ ਲਾਉਂਦਾ ਹੀ ਨਹੀਂ ਉਹਨਾਂ ਨੂੰ ਇੱਕ ਪਾਸੇ ਨਾਲ ਹੀ ਖਾ ਲੈਣਾ? ਇੱਕੋ ਦਾ। ਇਹ ਵੀ ਤਜਰਬੇ ਦੀ ਖੇਡ ਹੈ। ਆਹੋ ਇਹ ਸੂਤ ਉੱਪਰਲੇ ਬੁੱਟ ਹੇਠਲੇ ਘਸ ਗਏ ਨਾ ਪਹਿਲਾਂ ਦੇ। ਅੱਛਾ ਇਹ ਉਹ ਸੂਤ ਨਹੀਂ ਆਏ ਹਾਂ ਉਹ ਖੜ ਜਾਂਦੇ ਆ। ਤੇ ਜਦੋਂ ਉਧਰੋਂ ਆਏ ਇੰਡੀਆ ਤੋਂ ਉਹ ਤੁਹਾਡੇ ਚੇਤੇ ਆ? ਹੋਰ ਉਹ ਕਿੱਦਾਂ ਆਏ ਉਥੋਂ? ਬਸ ਤੁਰ ਕੇ ਆ ਗਏ। ਅੱਛਾ ਪਹੁੰਚ ਗਏ? ਆ ਪਹੁੰਚ ਗਏ ਆ ਸ਼ਾਲਕੋਟ ਨੂੰ ਆਏ ਸਿੱਧੇ ਸਿਆਲਕੋਟੋਂ? ਨਾ ਸ਼ਾਲਕੋਟ ਨੂੰ ਸਿੱਧੇ ਦੇ ਪੁੱਲ ਨੂੰ। ਅੱਛਾ ਤੇ ਉੱਥੇ ਬਾਬਾ 17 18 ਸਾਲ ਦਾ ਸੀ ਤੂੰ ਕੋਈ ਤੁਹਾਨੂੰ ਕੋਈ ਯਾਦ ਆ ਵੀ ਤੁਹਾਡਾ ਕੋਈ ਬੇਲੀ ਕੋਈ ਬੰਦੇ ਦਾ ਨਾਂ ਕਿਸੇ ਦਾ? ਬਸ ਇਹਦਾ ਨਾਂ ਯਾਦ ਆ ਤੇ ਹਿੰਦੂਆਂ ਦੇ। ਅੱਛਾ ਲਓ ਤਾਂ ਨਾਂ ਕੋਈ ਹੈ ਕੋਈ ਨਾਂ ਲਾਓ ਤਾਂ। ਬਾਬੂ ਭੀਖੋ ਇੱਦਾਂ ਦੇ ਨਾਂ ਹਿੰਦੂਆਂ ਦੇ। ਅੱਛਾ ਇੱਥੇ ਆ ਕੇ ਫਿਰ ਕੀ ਕੀਤਾ? ਬਸ ਮੈਂ ਮਨਜ਼ੂਰੀ ਕੀਤੀ ਉੱਥੇ ਸਭ ਕੁਛ ਛੱਡਿਆ ਕੁਛ ਨਾ ਲੈ। ਅੱਛਾ ਉੱਥੇ ਹੈ ਕੀ ਸੀਗਾ? ਮਾਲ ਡੰਗਰ ਬਹੁਤ ਸਾ ਬੱਕਰੀਆਂ ਸੀ ਮੱਝਾਂ ਸੀਆਂ ਜ਼ਮੀਨ ਸੀ ਅੱਛਾ ਹਰ ਸ਼ਾ ਜ਼ਿਮੀਂਦਾਰਾ ਕਰਦੇ ਸੀ। ਅੱਛਾ ਉੱਥੇ ਜ਼ਿਮੀਂਦਾਰਾ ਕਰਦੇ ਸੀ। ਆਹੋ ਕਿੰਨੀ ਕੁ ਜ਼ਮੀਨ ਸੀ ਉੱਥੇ? ਜ਼ਮੀਨ ਹੈਗੀ ਸੀ, ਕਾਫੀ ਜ਼ਮੀਨ ਸੀ। ਇੱਕ ਅੱਛਾ ਪਾਸਾ ਵੇਚਣਾ ਇੱਕ ਪਾਸਾ ਦੇਦਾ ਜਾਣਾ ਮਾਲ ਡੰਗਰ ਚੱਲਣਾ। ਤੁਸੀਂ ਆਪ ਵੀ ਕਰਦੇ ਰਹੇ ਹੋ ਉੱਥੇ? ਆਹ ਮੈਂ ਕਰਦਾ ਰਿਹਾ ਸਾਡੇ ਬਾਪ ਨੂੰ ਸਾਧ ਕਸਰ ਹੋ ਗਈ ਸੀ। ਤਾਂ ਵੀ ਛੋਟੇ ਛੋਟੇ ਆਪੇ ਹੀ ਕਰਨਾ ਪਿਆ ਕੰਮ। ਅੱਛਾ ਬਾਪ ਨੂੰ ਸਾਹ ਦੀ ਕਸਰ ਹੋ ਗਈ ਸੀ? ਆਹੋ ਉਹ ਬਿਮਾਰ ਹੋ ਗਿਆ 7 ਸਾਲ ਮੰਜੇ ਤੇ ਰਿਹਾ। ਅੱਛਾ ਅਸੀਂ ਛੋਟੇ ਛੋਟੇ ਲੱਪੇ ਕੰਮ ਕਰਨ ਹਲ ਬਾਣ ਜ਼ਿਮੀਂਦਾਰਾ ਕਰਨ ਮਾਲ ਡੰਗਰ ਹਰ ਸ਼ਾ। ਹਾਂ ਉੱਥੇ ਜ਼ਮੀਨ ਠੀਕ ਆ ਵਾਹਣ ਵਾਲੀ ਜ਼ਮੀਨ ਆ? ਆ ਬਾਣ ਵਾਲੀ ਪਾਣੀ ਲੱਗਦਾ ਹਾਂ ਬਰਥਲ ਕਮਾਨ ਹੁੰਦਾ। ਅੱਛਾ ਮਿੱਠਾ ਪਾਣੀ ਹੈ ਹੇਠਲਾ? ਆਹੋ ਹੂੰ ਤੇ ਉੱਥੋਂ ਫਿਰ ਜਦੋਂ ਆਏ ਆ ਤੇ ਕੋਈ ਡੰਗਰ ਡੁੰਗਰ ਆਪਣੇ ਲੈ ਕੇ ਨਹੀਂ ਆਏ? ਨਾ ਕੱਖ ਨੇ ਉਦਾਂ 3 ਦਿਨ ਪਾਸਨ ਬੋਲਦਾ ਰਿਹਾ 4 ਜ਼ਿਲ੍ਹੇ ਅੱਛਾ ਗੁਰਦਾਸਪੁਰ ਹੁਸ਼ਿਆਰਪੁਰ 5 ਜ਼ਿਲ੍ਹੇ 'ਚ 4 ਬੋਲਦੇ ਰਹੇ 3 ਦਿਨ ਬੋਲਦੇ ਰਹੇ ਪਾਸਾਂ ਕੋਈ ਵੀ ਅਸਾਂ ਫਿਰ ਕੇ ਮੁੜ ਕੇ ਘਰ ਨੂੰ ਡੰਡਾ ਲਾਇਆ ਤਾਂ ਬਸ ਆ ਗਏ। ਜੰਦਾ ਲਾ ਕੁਛ ਗਏ? ਪੈਸੇ ਵੀ ਨਹੀਂ ਚੱਕੇ ਪੈਸੇ ਵੀ ਨਹੀਂ ਚੱਕੇ? ਕੁਛ ਨਹੀਂ ਲਿਆ ਬਹੁਤ ਹੀ ਆ ਗਏ। ਇੱਥੇ ਆ ਕੇ ਫਿਰ ਪੈਸੇ ਮਨਜ਼ੂਰੀ ਦੁਆਲੇ। ਹੂੰ ਨਾ ਉੱਥੋਂ ਫਿਰ ਦਿਨੇ ਤੁਰੇ ਸੀ ਰਾਤੀ ਤੁਰੇ ਸੀ ਕਿੰਨਾ ਕੁ ਟਾਈਮ ਲੱਗਿਆ ਕਿੰਨੇ ਦਿਨਾਂ 'ਚ ਪਹੁੰਚੇ? ਪਹੁੰਚੇ ਕੰਪ ਲੱਗ ਗਏ ਫਿਰ ਆ ਗਏ ਕਾਫੀ ਇਕੱਠੇ ਹੋ ਗਏ। ਇੱਥੇ ਕੈਂਪ ਕਿਹੜੇ ਥਾਂ ਤੇ ਲੱਗਿਆ ਸੀ ਤੁਹਾਡਾ? ਉੱਧਰ ਲਗੇ ਤਾਂ ਮਹਾਰਾਜ ਲੱਗਾ ਹਾਂ ਕਿੱਥੇ? ਤਾਂ ਮਹਾਰਾਜ ਉਧਰ ਗੁਰਦਾਸਪੁਰ ਤੋਂ ਮਹਾਰਾਜ ਪੈਂਦਾ ਫਿਰ ਗਾਹਾਂ ਤੋਂ ਗਾਹਾਂ ਰਾਤ ਦੇ ਦੁਨੀਆ ਨੇ ਇਕੱਠੇ ਹੁੰਦੇ ਰਹੇ। ਅੱਛਾ ਅੱਛਾ ਦੁਨੀਆ ਇਕੱਠੀ ਹੁੰਦੀ ਰਹੀ ਫਿਰ ਗਾਂ ਕਿਤੇ ਰਾਤ ਕੱਟ ਲਈ? ਤੁਰ ਕੇ ਆਉਂਦੇ ਤੁਰ ਕੇ ਆ ਜਾਣਾ। ਅੱਛਾ ਤੁਰ ਕੇ ਰੇਲ ਗੱਡੀ 'ਚ ਨਹੀਂ ਆਏ? ਨਹੀਂ ਨਾਲ ਹੀ ਹਾਂ ਦੁਆ ਸ਼ਾਲਕੋਟ ਨਾਲ ਹੀ ਲੱਗਦਾ। ਸਿਆਲਕੋਟ? ਆਹੋ ਹੂੰ ਨਾਲ ਹੀ ਜ਼ਿਲ੍ਹਾ ਦੁਆ ਤੁਰ ਕੇ ਆ ਗਏ। ਉੱਥੋਂ ਦਰਿਆ ਵੀ ਟੱਪਣਾ ਪਿਆ ਤੁਹਾਨੂੰ? ਆ ਦਰਿਆ ਟੱਪਣਾ ਪੈਂਦਾ ਛੋਟੇ ਛੋਟੇ ਦਰਿਆ ਹੈ। ਹੂੰ ਆਹ ਟੱਪੀ ਰਾਵੀ ਹੂੰ ਰਾਵੀ ਦਾ ਪੁੱਲ ਦੇਰੇ ਦਾ ਪੁੱਲ। ਅੱਛਾ ਫਿਰ ਗਾਂ ਆ ਕੇ ਬੈਠੇ ਕਿੱਥੇ? ਬੈਠੇ ਸ਼ਾਲਕੋਟ ਸਮਝੋ 17 ਆਪੇ ਇਹਦੇ ਘੁੰਮਦੇ ਫਿਰਦੇ ਕੋਈ ਗਾਂ ਚੱਲ ਗਏ ਲੋਕੀ ਨਾਲ ਕੋਈ ਲੱਗੇ ਚੱਲ ਗਏ ਨਾਲ ਦੇ ਅਸੀਂ ਬਸਤਰ ਆ ਗਏ। ਕਿਹੜੀ ਬਰਾਦਰੀ ਕਿਹੜੀ ਤੁਹਾਡੀ? ਗੁੱਜਰ ਉਹ ਪਿੰਡ ਗੁਜਰਾਂ ਦਾ ਸੀ ਉੱਥੋਂ ਜਿੱਥੋਂ ਉੱਠੇ? ਆਹੋ ਗੁੱਜਰ ਵੀ ਬਹੁਤ ਹੈ ਹੋਰ ਵੀ ਕਮਾਈ ਜੱਟ ਵੀ ਹੈਗੇ ਹੈ ਅੱਛਾ ਰਾਜਪੂਤ ਵੀ ਹੈਗੇ ਹੈ। ਕਿਹੜੇ ਗੁਜਰ ਆ ਤੁਸੀਂ? ਹੈਂ ਬਾਜ਼ਾਰ ਅੱਛਾ ਬਾਜ਼ਾਰ ਆ ਤੁਸੀਂ? ਹਾਂ ਸਹੀ
ਤੇ ਫਿਰ ਹੌਲੀ ਹੌਲੀ ਇੱਥੇ ਆ ਗਏ ਸਮੁੰਦਰੀ। ਆਹੋ ਇੱਥੇ ਬੰਦੇ ਸੀ ਸਾਡੇ, ਇੱਥੇ ਆ ਗਏ। ਹੁਣ ਕਿਹੜੇ ਪਿੰਡ 'ਚ ਬੈਠੇ ਆ? 472। 472 ਗਾਹਬੇ ਸਮੁੰਦਰੀ। ਆਹੋ ਇਹਦਾ ਕੋਈ ਨਾਂ ਵੀ ਹੈ ਪੁਰਾਣਾ? ਹਾਂ ਗੋਬਿੰਦਪੁਰਾ, ਕਿਹੜਾ ਪੂਰਾ? ਗੋਬਿੰਦਪੁਰਾ ਕਹਿੰਦੇ ਆ। 472 ਗੋਬਿੰਦਪੁਰਾ। ਆਹੋ 472 ਗੋਬਿੰਦਪੁਰਾ। 472 ਗੋਬਿੰਦਪੁਰਾ। ਆਹੋ ਹਾਂ। ਤੇ ਇਸ ਪਿੰਡ ਦੇ ਵਿੱਚੋਂ ਜਦੋਂ ਤੁਸੀਂ ਆਏ ਆ, ਹਾਂ ਇੱਥੋਂ ਦੁਨੀਆ ਉੱਠ ਕੇ ਚਲੀ ਗਈ ਸੀ? ਇੱਥੇ ਸਿੱਖਾਂ ਦਾ ਪਿੰਡ ਹੈ ਸਾਰਾ। ਅੱਛਾ। ਮਾਰ ਤੇ ਸਿੱਖ ਮਾਰੇ, ਮੁਸਲਮਾਨ ਬਹੁਤ ਮਾਰੇ, ਆਹੋ ਮਾਰਾ ਮਾਰੀ ਤਾਂ ਹੋਈ ਫਿਰ। ਬਹੁਤ ਮਾਰੇ। ਇਹ ਫਿਰ ਬਾਬਾ ਜੀ ਜਿਹੜਾ ਜ਼ਿਮੀਂਦਾਰਾ ਸੀ ਜੀ ਤੁਹਾਡਾ ਜੀ, ਹਾਂ ਇਹ ਜਿੱਦਾਂ ਉੱਥੇ ਸੀ ਹਾਲ ਹੂਲ ਪੁਜਾਲੀਆਂ ਢੱਗੇ, ਉਹੀ ਇੱਥੇ ਸਿਸਟਮ ਆ ਕੇ ਚਲਾਇਆ ਉਦਾਂ ਹੀ? ਨਾ ਜੀ ਹਾਂ ਹੋ ਹੈ ਨਾ ਕੁਛ ਵੀ ਪੱਲੇ ਚਲਾਉਣਾ ਕਿੱਦਾਂ। ਹਾਂ ਜਦ ਪੱਲੇ ਹੀ ਕੁਛ ਨਹੀਂ ਚਲਾਉਣਾ ਕਿੱਦਾਂ, ਮਜ਼ਦੂਰੀ ਡੋਲਾ ਹੋ ਗਿਆ। ਅੱਛਾ ਭੱਠਿਆਂ ਦਾ ਕੰਮ ਕੀਤਾ ਅਸੀਂ, ਨਹਿਰਾਂ ਪੱਟੀਆਂ। ਅੱਛਾ ਅੱਛਾ ਨਹਿਰਾਂ ਵੀ ਪੱਟੀਆਂ? ਹੋਰ ਕਿਹੜੀ ਨਹਿਰ ਪੱਟੀ ਤੁਸੀਂ? ਨਹਿਰਾਂ ਲਈਆ ਆਵਾਜ਼ ਹੈ, ਸਾਰੇ ਨਹਿਰਾਂ ਪੱਟੀਆਂ ਅਸੀਂ ਲਈਏ। ਇੱਕ ਪਠਾਣਾ ਨੇ ਪੁੱਟੀ, ਬਾਕੀ ਅਸੀਂ ਕਈਆਂ ਨਾਲ। ਹੂੰ ਇੱਥੋਂ ਕਾਫੀ ਬੰਦੇ ਗਏ ਇੱਥੋਂ, ਬਿਰਜੋਂ ਮਜ਼ਦੂਰੀ ਕਰਨ ਠੱਤਰੋਂ। ਵਾਸਤੇ। ਅੱਛਾ। ਨਹੀਂ ਉਹ ਨਹਿਰ ਨਵੀਂ ਪਟੀਰੀ ਸੀਗੀ? ਆਹ ਨਵੀਂ ਉਹ ਕਿਵੇਂ ਪੱਟਦੇ ਸੀਗੇ? ਉਹ ਪਠਾਨ ਪਰਦੇ ਖੋਤਿਆਂ ਨਾਲ ਅਸੀਂ ਸਿਰਾਂ ਪਰ ਮਿੱਟੀ ਚੁੱਕਦੇ ਸੀ, ਟੋਕਰੀਆਂ 'ਚ ਪਾ ਕੇ। ਟੋਕਰੀਆਂ 'ਚ ਪਾ ਕੇ? ਆਹੋ ਤੇ ਉਹ ਕਿਨਾਰਿਆਂ ਤੇ ਸਿੱਟਣੀਆਂ ਬਾਹਰਲੇ ਆਹ ਪਾਸੇ? ਬਾਹਰ ਪਟਨੇ ਬੰਦ ਸੀ। ਹਾਂ। ਤੇ ਉਹ ਕਿੰਨਾ ਕੁ ਟਾਈਮ ਲੱਗਿਆ ਸੀ ਉਹ ਨਹਿਰ ਨੂੰ? ਉਹ ਰਹਿ ਗਏ 2-3 ਮਹੀਨੇ ਕੇ ਖਤਮ ਹੋ ਗਿਆ। ਕਾਫੀ ਦੁਨੀਆ ਗਈ ਇੱਥੋਂ। ਦੁਨੀਆ ਹੀ ਇੰਨੀ ਸੀ? ਆਹੋ ਅੱਛਾ। ਹੁਣ 2 ਰੁਪਏ ਦਿਹਾੜੀ ਪੇ ਪੈਸੇ ਵੀ ਸਾਡੇ ਥੋੜ੍ਹੇ ਥੋੜ੍ਹੇ ਰੱਖ ਲਏ ਸੀ ਉਹਨਾਂ ਨੇ, ਆਏ ਹਾਏ। ਠੇਕੇਦਾਰਾਂ ਨੇ। ਪੈਸੇ ਵੀ ਪੂਰੇ ਨਹੀਂ ਪੈਸੇ ਹੀ ਦਿੱਤੇ? ਪੂਰੇ ਤੇ 2 ਰੁਪਏ ਦਿਹਾੜੀ ਸੀ। ਉਹ ਨਹਿਰ ਪੌਣੇ 2 ਰੁਪਏ ਦਿਹਾੜੀ। ਪੌਣੇ 2 ਰੁਪਏ ਦਿਹਾੜੀ। ਤੇ ਕਿੱਡੀ ਕੁ ਨਹਿਰ ਆ ਭਲਾ ਉਹ ਕਿ ਲਈ ਆ? ਬੜੀ ਨਹਿਰ ਹੈ, ਖੂਨੀ ਨਹਿਰ, ਗਿਆਨ ਗੱਲ ਨਹੀਂ ਯਾਰ। ਇਹ ਬੜੀ ਵੱਡੀ ਨਹਿਰ ਆ। ਕੋਈ ਨਹੀਂ ਹੈ, ਬੜੀ ਵੱਡੀ ਨੇ। ਨਹਿਰ ਹਾਂ ਵੱਡੀ ਹਾਂ। ਨਹਿਰ ਬੜੀ ਤਗੜੀ ਨਹਿਰ ਆ ਉਹ। 8 ਕਿਲੋਂ ਚੱਲੀ, 8 ਕਿਲੋਂ ਕੱਢੀ ਆ। ਤਿਰਵੇ ਦਾ ਡੈਮ ਬਣਿਆ ਉਹ। ਜਿੱਦਾਂ ਆਪਣੀ ਸਲੂਣੀ ਝਾਲ ਵਾਲੀ ਆ ਆਹੋ ਏਡੀ ਹੈ? ਆਹੋ ਬੜੀ ਵੱਡੀ ਨਹਿਰ ਆ ਬਈ। ਉਹ ਪੱਕੀ ਨਹਿਰ ਹੈ, ਹੇਠਾਂ ਰੇਤਾ ਹੈ ਨਾ, ਹੇਠਾਂ ਪੱਕੀ ਇੱਟਾਂ ਲੱਗੀਆਂ ਕਿਨਾਰੇ ਵਿੱਚ। ਅੱਛਾ। ਕਾਫੀ ਬੰਦੇ ਰਹਿੰਦੇ ਸਾਡੇ ਇੱਧਰ, ਉੱਥੇ ਜਾ ਤੇ ਉਹ ਕੇ। ਕਿਹਨਾਂ ਨੇ ਕਢਾਈ? ਸਰਕਾਰ ਨੇ ਕਢਾਈ ਸੀ? ਆਹ ਗਵਰਨਮੈਂਟ ਨੇ। ਅੱਛਾ। ਵਾਹ ਬਈ ਵਾਹ। ਅੱਛਾ ਨਹਿਰਾਂ ਕੱਢੀਆਂ, ਹੋਰ ਕੀ ਕੀਤਾ? ਹੈ ਹੋਰ ਭੱਠਿਆਂ ਦੇ ਕੰਮ ਕਰਦੇ ਰਹੇ ਆ, ਮਜ਼ਦੂਰੀ ਕਰਦੇ ਆ, ਦਰਖਤ ਵੱਢਣੇ, ਲੱਕੜੀਆਂ। ਹੂੰ। ਬਾਬਾ ਜਦੋਂ ਤੁਸੀਂ ਇਸ ਇਲਾਕੇ 'ਚ ਆਏ ਆ 72 'ਚ ਆ ਕੇ ਕਦੋਂ ਬੈਠੇ ਆ? ਆਉਂਦੇ ਆ ਸਾਡਾ ਜੀ। ਅੱਛਾ ਜਦੋਂ ਆਏ ਆ ਇੱਥੇ ਆ ਕੇ ਟਿਕੇ ਆ, ਆਹੋ ਉਦੋਂ ਇਹ ਸਮੁੰਦਰੀ ਸ਼ਹਿਰ ਕਿੱਡਾ ਕੁ ਸੀਗਾ? ਐਵੇਂ ਛੋਟਾ ਜਿਹਾ ਜੀ। ਅੱਛਾ। ਇੱਕੋ ਬਾਜ਼ਾਰ ਆ, 1-2 ਦੁਕਾਨਾਂ ਸੀ ਸਾਰੀਆਂ। ਇੱਥੇ ਸਮੁੰਦਰੀ। ਆਹੋ ਤੇ ਹੁਣ ਦੇਖ ਲਾ ਹੈ। ਹੁਣ ਤਾਂ ਬਹੁਤ ਦੂਰ ਤੱਕ ਲੰਘ ਗਿਆ, ਨਹਿਰ ਟੱਪ ਕੇ ਉਹ ਦੌੜਾ। ਉਹ ਪਰਲੇ ਪਾਸੇ ਨਵੀਂ ਸਮੁੰਦਰੀ ਬਣੀ ਆ, ਹਾਂ ਉਹ ਰੜੇ ਹੁੰਦੇ ਉਦਾਂ ਹੀ ਉਦਾਂ ਹੀ। ਬੇਲੀ। ਹੂੰ। ਤੇ ਇਹ ਸਮੁੰਦਰੀ ਵਾਲੀ ਨਹਿਰ ਇਹ ਪੁਰਾਣੀ ਹੈ ਇਹ? ਪੁਰਾਣੀ ਅੰਗਰੇਜ਼ਾਂ ਨੇ ਕੱਢੀ ਆ। ਅੱਛਾ ਇਹ ਅੰਗਰੇਜ਼ਾਂ ਨੇ ਕੱਢੀ ਹੈ। ਆਹੋ ਇਹ ਅੰਗਰੇਜ਼ਾਂ ਨੇ ਬਾਅਦ ਕੀਤਾ, ਫੈਸਲਾਬਾਦ। ਫੈਸਲਾਬਾਦ। ਆਹੋ ਨਹਿਰਾਂ ਕੱਢ ਕੇ ਤੇ ਫਿਰ ਦੁਨੀਆ ਲੈ ਆ ਕੇ ਬਸਾਈ ਪਿੰਡ ਹੂੰ। ਉਧਰ ਪਿੱਛੋਂ ਲੈ ਕੇ। ਇਹ ਤੁਹਾਡੇ ਹੁੰਦਿਆਂ ਹੀ ਬਸਿਆ ਹੈ? ਹੈ ਤੁਹਾਡੇ ਅੱਖਾਂ ਦੇ ਸਾਹਮਣੇ? ਨਹੀਂ ਸਭ ਪਹਿਲਾਂ ਤੋਂ ਦਾ? ਪਹਿਲਾਂ ਸਾਡੇ ਸਭ ਤੋਂ ਪਹਿਲਾਂ। ਹੂੰ। ਇਹ ਤਾਂ ਜਦੋਂ ਤੁਸੀਂ ਆਏ ਆ ਉਦੋਂ ਆ ਹਾਲਾਤ ਤਾਂ ਇਦਾਂ ਫਸਲਾਂ ਬਾੜੀਆਂ ਹੈ ਸੀ ਕਿ ਜੰਗਲ ਸੀ ਬਹੁਤਾ? ਨਹੀਂ ਜੰਗਲ ਬਹੁਤਾ ਹੈ। ਜੰਗਲ ਬਹੁਤਾ ਸੀ। ਹਾਂ ਹੌਲੀ ਹੌਲੀ ਫਿਰ ਹੈ ਹੌਲੀ ਹੌਲੀ ਆਵਾਜ਼ਾਂ ਵੱਧ ਗਈਆਂ। ਹੁਣ? ਖਾ ਗਏ 100 ਸਾਲ ਬੰਦ ਤਾਂ 100 ਸਾਲ ਜਾਣ। ਹਾਂ ਹੁਣ ਜੰਗਲ ਮੁੱਕ ਗਏ, ਬੰਦੇ ਵੱਧ ਗਏ। ਬੰਦੇ ਵੱਧ ਗਏ, ਹੁਣ ਤਾਂ ਆਹ ਰੁੱਖ ਨਹੀਂ ਲੱਭਦਾ ਬਹਿਣ ਉਹ ਨੂੰ। ਹੋਏ ਹਾਂ। ਦਰਖਤ ਮੁੱਕ ਗਏ, ਬੰਦੇ ਖਾ ਗਏ ਦਰਖਤਾਂ ਨੂੰ। ਹੂੰ। ਹੁਣ ਦਰਖਤ ਬੰਦੇ ਮੁੱਕ ਜਾਣੇ, ਦਰਖਤ ਵੱਧ ਜਾਣੇ ਆ। ਇਹ 100 ਸਾਲ ਤੋਂ ਕਾਟੀ ਪਾਟੀ ਹੁੰਦੀ ਹੈ। ਅੱਛਾ। 100 ਸਾਲ ਤੋਂ ਬਾਅਦ ਇਹ ਅੱਲਾ ਦਾ ਨਿਜ਼ਾਮ ਹੈ। ਬਾਬਾ ਇਹਨਾਂ ਨੇ ਗੱਲਾਂ ਕਰਦੇ ਹੁੰਦੇ 100 ਸਾਲ ਤੋਂ ਬਾਅਦ ਕਾਟੀ ਪਾਟੀ ਹੁੰਦੀ ਹੈ। ਹਾਂ ਦਰਖਤ ਵੱਧ ਜਾਂਦੇ ਆ ਤੇ ਬੰਦੇ ਮੁੱਕ ਜਾਂਦੇ ਆ। ਬਾਬਾ ਕਹਿੰਦਾ ਅੜਥਾਲ ਪੜਥਾਲ ਹੁੰਦੀ ਆ 100 ਸਾਲ ਤੋਂ ਬਾਅਦ। 100 ਸਾਲ ਤੋਂ ਬਾਅਦ 100 ਸਾਲ ਤੋਂ ਬਾਅਦ। ਕਦੀ ਬੰਦੇ ਵੱਧ ਜਾਂਦੇ ਆ, ਰੁੱਖ ਘਟ ਜਾਂਦੇ, ਆਹੋ। ਕਦੀ ਰੁੱਖ ਵੱਧ ਜਾਂਦੇ ਬੰਦੇ। ਅੱਛਾ ਗੱਲ ਹੈ ਇਦਾਂ ਹੀ ਹੈ। ਆਹੋ ਹਾਂ ਜੇ ਪੜੀਏ ਨਾ ਪਿਛਾਂ ਆਹੋ ਇਦਾਂ ਹੀ ਆ। ਪਹਿਲਾਂ ਰੁੱਖ ਵੱਧ ਗਏ ਸੀ, ਆਹੋ ਬੰਦੇ ਥੋੜੇ ਸੀ। ਆਹੋ। ਹੁਣ ਬੰਦੇ ਵੱਧ ਗਏ, ਰੁੱਖ ਘਟ ਗਏ। ਜਿਹੜੇ ਬਹੁਤ ਦੁਨੀਆ ਖਤਮ ਹੋਈ ਹੈ। ਬੜੀ ਦੁਨੀਆ। ਇਹ ਗੱਲ ਸਹੀ ਹੈ। ਅੱਲਾ ਜਾਣੇ ਗਾਂ ਕੀ ਕੀ ਨੇਰ ਪੈਣੇ, ਕੀ ਹੋਣਾ। ਪਤਾ ਨਹੀਂ ਰੱਬ ਖੈਰ ਸੁੱਖ ਅੱਲਾ ਰੱਖੇ। ਦੀ ਕੁਦਰਤ ਹੈ, ਹਾਂ ਅੱਲਾ ਦੀ ਕੁਦਰਤ। ਅੱਲਾ ਦਾ ਨਿਜ਼ਾਮ ਹੈ। ਅੱਛਾ ਬਾਬਾ ਜੀ ਉੱਥੇ ਕਹਿੰਦੇ ਜਦੋਂ ਤੁਸੀਂ ਇੰਡੀਆ ਹੀ ਸੀ ਚਾਹ ਦਿਓ ਪਾ। ਤੇ ਕਾਠ ਦੇ ਕੇ ਵੇਲਣੇ ਸੀਗੇ, ਆਹੋ ਉਹ ਦੇਖੇ ਲੱਕੜ ਦੇ ਦੇਖੇ ਤੁਸੀਂ? ਮੈਂ ਸੁਣਿਆ ਹਾਂ ਤਾਂ ਮੇਰੇ ਦੇਖਦੇ ਸੀ ਮਸ਼ੀਨਾਂ ਚੱਲੀਆਂ ਅੱਛਾ ਆ ਪੱਠੇ ਕੋਨਾਂ ਵਾਲੀ ਮਸ਼ੀਨਾਂ ਮੇਰੀਆਂ ਸੋਤੇ ਚੱਲੀਆਂ। ਅੱਛਾ ਪਹਿਲੇ ਹੱਥਾਂ ਨਾਲ ਕੁਦਰ ਦਿੰਦੇ ਸੀ। ਅੱਛਾ। ਨਹੀਂ ਜਿਹੜਾ ਚਾਚਾ ਬੂਟਾ ਕਹਿੰਦਾ ਵੀ ਕਾਠ ਦੇ ਵੇਲਣੇ ਦੇਖੇ? ਆਹੋ ਉਹ ਦੱਸਦੇ ਆ ਵੀ
ਲੱਕੜ ਦੇ ਬਣਾਏ ਦੰਦ ਇੱਕ ਵਾਰੀ ਕਰਨਾ ਦੂਜੇ ਫੇਰ ਬਤਾਉਣਾ ਵਿੱਚ ਅੱਛਾ ਉਹ ਗਾਗੜਾਂ ਲੱਕੜ ਦੀਆਂ ਆਹੋ ਲੱਕੜ ਉਹ ਨਹੀਂ ਰੱਖਣਾ ਗਾਦੀ ਵੀ ਲੱਕੜ ਦੀ। ਆਹੋ। ਉਹ ਤਾਂ ਹੁਣ ਵੀ ਲੱਕੜ ਦੀ ਹਾਂਜੀ ਹੁਣ ਤਾਂ ਤੇ ਅੱਗੇ ਵੀ ਕਹਿੰਦੇ ਆ ਕਿ ਗੋਗਣਾ ਚਾਰ ਜੋੜ ਗੋਗਣਾ ਦੇ ਸੀ ਲੱਕੜੀ ਦੀਆਂ ਬਣਾਈਆਂ ਹੈ ਗੋਗਣਾ ਜਿਹੜੀਆਂ ਹੁੰਦੀਆਂ ਲੱਕੜੀ ਦੀਆਂ ਬਣਾਈਆਂ ਹੁਣ ਤਾਂ ਲੋਹੇ ਦੀਆਂ ਬਣੀਆਂ ਹੁਣ ਤਾਂ ਬੇਲਣੇ ਇੱਛਾ ਕੋ ਹਿੰਦੁਸਤਾਨ ਹੋਰ ਰੰਗ ਦੇ ਇੱਛਾ ਕੋ ਹੋਰ ਰੰਗ ਦੇ ਬਣ ਕੇ ਦੇ ਦੇਣ। ਬਾਬਾ ਸਰਾਜਦੀਨ ਤੁਸੀਂ ਇਹ ਦੱਸੋ ਹੂੰ। ਵੀ ਉਦੋਂ ਦੇ ਬੰਦਿਆਂ ਦੇ ਹੁਣ ਦੇ ਬੰਦਿਆਂ 'ਚ ਵੀ ਕੀ ਫਰਕ ਆਇਆ, ਬੰਦਿਆਂ ਦੇ ਵਰਤਾਰੇ 'ਚ ਕੀ ਫਰਕ ਆਇਆ? ਬਤਾ ਕਿ 989 ਪੈ ਗਈ ਹੋਰ ਕੀ ਹੈ ਉਦੋਂ ਨਹੀਂ ਸੀ। ਉਦੋਂ ਘੱਟ ਸੀ ਉਦੋਂ ਇਕੱਠੇ ਸਾਰੇ ਇਕੱਠੇ ਇੱਕ ਰਹਿੰਦੇ ਸੀ ਡਰਦੇ ਸੀ ਹਾਂ ਹੈਂ ਹੁਣ ਨਹੀਂ ਹੁਣ ਪਰਵਾਹ ਹੀ ਨਹੀਂ ਕਰਦੇ ਇੱਕ ਦੂਜੇ ਦੀ ਹੇਰਾ ਫੇਰੀ ਬਹੁਤ ਹੈ ਹੇਰਾ ਫੇਰੀ ਬਹੁਤ ਹੈ। ਤੁਹਾਡਾ ਮਾਂ ਪਿਓ ਨਾਲ ਆਇਆ ਸੀ ਉਦੋਂ ਉਧਰ? ਹੈਂ? ਮਾਂ ਨਾਲ ਸੀ ਪਿਓ ਤਾਂ ਬਹੁਤ ਹੋ ਗਿਆ ਅੱਛਾ ਪਿਓ ਬਹੁਤ ਆ ਗਿਆ। ਪਿਓ ਹਿੰਦੁਸਤਾਨ ਦੀ ਬਹੁਤ ਹੋ ਗਿਆ ਅੱਛਾ ਤੱਤੀ ਆ ਥੜੋ ਜੀ ਉਧਰ ਦਿੱਤੀ ਪੁਰਾਣੀ ਹਾਂਜੀ ਚਾਚੇ ਬੂਟੇ ਨੂੰ ਕੋਈ ਲਾ ਲੈਣੇ। ਹੁਣ ਸਾਡਾ ਚਾਚਾ ਹਾਂ ਉਹ ਤਾਂ ਮਰਬਾ ਦਾ ਉੱਥੇ ਲੱਗੇ ਮਰਬਾ ਉੱਥੇ ਹੈਗਾ ਬੈਠਾ ਉੱਥੇ। ਉੱਥੇ ਬੈਠਿਆ ਫੌਤ ਹੋ ਗਿਆ ਮੁੰਡੇ ਉਹਦੇ ਮੁੰਡੇ ਦੋ ਫੌਤ ਹੋ ਗਏ ਮਰਬਾ ਜ਼ਮੀਨ ਦਾ ਲਿਆ ਉਹਨੇ ਉੱਥੇ ਮੁੱਦ ਤੇ ਪਹਿਲੀ ਜ਼ਮੀਨ ਦਾ ਆਈ ਨਹੀਂ ਨਾ ਤੁਹਾਨੂੰ ਕਲੇਮ ਨਹੀਂ ਲੱਭਿਆ? ਨਹੀਂ ਅਨਪੜ੍ਹ ਹੈ ਸਾਨੂੰ ਪਤਾ ਹੀ ਕੋਈ ਨਹੀਂ ਪੈ ਗਿਆ ਮਨਜ਼ੂਰੀਆ ਦਾ ਪਤਾ ਕੋਈ ਨਾ ਹੋ ਜੇ ਉਧਰ ਜਾਂਦੇ ਸੀ ਪੈਸੇ ਲੱਗਦੇ ਸੀ। ਅੱਛਾ ਪੈਸੇ ਲੱਗਦੇ ਸੀ ਆਹੋ ਕਿੰਨੇ ਕ? ਕਾਫੀ ਲੋਕ ਖਾਂਦੀ ਸੀ ਦੁਨੀਆ ਸਾਨੂੰ ਪਤਾ ਹੀ ਨਾ ਹੋ ਕਾਗਜ਼ਾਂ ਦਾ ਉਹਦਾ ਕਾਗਜ਼ ਮੈਂ ਦੇਖਿਆ ਹੀ ਪਏ ਸਾਡੇ ਜ਼ਮੀਨ ਦੇ ਅੱਛਾ ਕਾਗਜ਼ ਪਏ ਹਾਏ 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 ਤੁਸੀਂ ਉੱਥੇ ਰਹਿ ਗਿਆ ਸਭ ਕੁਝ ਕਹਿੰਦਾ ਵੀ ਕਾਗਜ਼ ਡਰਦਿਆਂ ਨੇ ਦਿਖਾਏ ਨਹੀਂ ਵੀ ਪੈਸੇ ਮੰਗਣਗੇ। ਨਹੀਂ ਹਾਂ ਕਾਗਜ਼ ਲੈਂਦੇ ਹੀ ਨਹੀਂ ਅਸੀਂ ਉੱਥੇ ਦੇਖੇ ਸੀ। ਹਿੰਦੁਸਤਾਨ ਅੱਛਾ ਤੇ ਇੱਥੇ ਪੈਸਿਆਂ ਤੋਂ ਡਰਦਿਆਂ ਨੇ ਨਹੀਂ ਗੱਲ ਕੀਤੀ? ਇੱਥੇ ਖਾਣ ਨੂੰ ਕੁਛ ਨਾ ਲੱਭਦਾ ਖਾਣ ਨੂੰ ਕੁਝ ਨਹੀਂ ਲੱਭਦਾ ਜ਼ਮੀਨ ਕਿੱਥੋਂ ਲੈਣੀ? ਆਹੋ ਉਦੋਂ ਵੀ ਪੈਸੇ ਲੱਗਦੇ ਸੀ ਕੰਮ ਕਰਾਉਣ ਤੇ ਹਾਂ ਉਦੋਂ ਵੀ ਪੈਸੇ ਲੱਗਦੇ ਆ ਵੀ ਤਾਰਨੀ ਪੈਂਦੀ ਸੀ। ਆਹੋ ਇਦਾਂ ਨਾ ਲਾਹੌਰ ਜਾਣਾ ਪੈਂਦਾ ਹੱਕ ਕਢਾਉਣੇ ਪੈਂਦੇ ਨਾ ਉਦੋਂ ਵੀ ਕੰਮਕਾਰ ਦੇ ਪੈਸੇ ਲੈਂਦੇ ਸੀ? ਆਹੋ ਅੱਛਾ ਪੈਸੇ ਤੋਂ ਬਗੈਰ ਤਾਂ ਦੁਨੀਆ ਚੱਲੀ ਨਹੀਂ ਨਾ ਪਹਿਲੇ ਦਿਨ ਤੋਂ ਹੀ ਮੁਫਤ ਕੋਈ ਨਹੀਂ ਕੰਮ ਕਰਦਾ ਮੁਫਤ ਕੋਈ ਨਹੀਂ ਕਰਦਾ। ਅੱਛਾ ਬਾਬਾ ਨਹਿਰ ਕੱਢੀ ਆ ਮਜ਼ਦੂਰੀਆਂ ਕੀਤੀਆਂ ਕਿਤੇ ਟਿਕ ਕੇ ਵੀ ਕੰਮ ਕੀਤਾ? ਟਿਕ ਕੇ ਕਰਦੇ ਰਹੇ ਆ ਨਹੀਂ ਕਦੀ ਨਹਿਰ ਕੱਢਣ ਚਲਾ ਗਿਆ ਕਦੀ ਭੱਠੇ ਤੇ ਚਲਾ ਗਿਆ? ਨਹੀਂ ਨਹੀਂ ਜਿੱਥੇ ਸਿਰਫ ਮਾਂ ਆਪਣੀ ਬੰਦਿਆਂ ਦੀ ਹਾਂ ਇੱਕ ਨਾ ਜਾਂਦੇ ਬਹੁਤੇ ਜਾਂਦੇ ਹੈ ਬੰਦੇ ਅੱਛਾ 100 200 ਬੰਦਾ ਜਾਂਦਾ ਹੈ ਕੋ ਕਾਰੀਗਰੀ ਨਹੀਂ ਸਿੱਖੀ? ਕਾਰੀਗਰੀ ਕਾਰਾਗਰੀ यही है मजूरी नहीं और क्या नहीं कारागरी है ना हो कारखाना कोई ना हो उदा ही फिरती दुनिया ਹਾਂ ਹਾਂ ये बात चल जाए काम ਮਜ਼ਦੂਰੀ ਕੀਤੀ ਜਾਵੇ ਇਹ ਮੁੰਡਾ ਕਹਿੰਦਾ ਸੀ ਬਰੋਜੇ ਦਾ ਕਾਰੀਗਰ ਆ ਬਾਬਾ। ਆਹ ਵਿਰੋਧਾ ਕਰਦੇ ਨੇ ਜਾਂਦੇ ਰਹੇ ਨਾ ਤੇ ਸਿਖਾਤਾ ਸਾਨੂੰ ਅੱਛਾ ਉਹ ਕਾਹਦਾ ਕੱਢਦੇ ਸੀ ਉਹ? ਚੀਜ਼ਾਂ ਦੇਖੇ ਚੀਜ਼ਾਂ ਚੀਲਾਂ ਆ ਬਾਈਆਂ ਬਾਈਆਂ ਜਾਨੀ ਚੀਜ਼ਾਂ ਆਹ ਕੈਲ ਦੀ ਲੱਕੜ। ਕੈਲ ਹੋਰ ਚੀਲ ਹੋਰ ਹੈ ਅੱਛਾ ਚੀਲ ਦਾ ਰੋਖਾ ਆਹੋ ਉਹਦੇ ਵਿੱਚੋਂ ਬਰੋਜਾ ਕੱਢਦੇ? ਆਹੋ। ਉਹ ਕਿਵੇਂ? ਉਹ ਟੱਕ ਲਾ ਕੇ ਉਹ ਗੂੰਦ ਜੀ ਆਹ ਗੂੰਦ ਜੀ ਉਹਨੂੰ ਫੇਰ ਕੀ ਕਰਦੇ ਸੀ? ਉਹਨੂੰ ਰੰਗ ਚ ਪੈਂਦੀ ਰੰਗ ਆ ਗੱਡੀਆਂ ਮੋਟਰਾਂ ਰੰਗ ਕਿੱਥੋਂ ਚੜਦਾ ਅੱਛਾ ਗੱਡੀਆਂ ਮੋਟਰਾਂ ਰੰਗ ਨਹੀਂ ਦਿੰਦੇ ਹਾਂ 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 ਤੇ ਲੋਹੇ ਨੂੰ ਰੰਗ ਚੜਦਾ ਲੋਹੇ ਨੂੰ ਆ ਗੱਡੀਆਂ ਰੰਗ ਕਰਦੇ ਮੋਟਰਾਂ ਆਹੋ ਰੰਗ। ਹਰ ਸ਼ਾ ਰੰਗ ਉਹਦੇ ਵਿੱਚ ਪੈਂਦਾ ਉਹ ਅੱਛਾ ਮਕਾਨਾਂ ਨੂੰ ਰੰਗ ਚੜਦਾ ਉਹਦਾ ਉਹ ਤਾਂ ਪਹਾੜਾਂ ਦੇ ਉੱਤੇ ਹੁੰਦੇ ਬੂਟੇ। ਆਹ ਪਹਾੜਾਂ ਪਰ ਹੀ ਹੈ ਔਰ ਜ਼ਮੀਨ ਪੱਧਰ ਤੇ ਨਾ ਉੱਚੇ ਪਹਾੜ ਬੜੇ ਬੜੇ ਕਿਹੜੇ ਇਲਾਕੇ 'ਚ? ਆਹ ਕਸ਼ਮੀਰ ਚ ਅੱਛਾ ਕਸ਼ਮੀਰ ਵੀ ਮਜ਼ਦੂਰੀ ਕਰਦਾ ਰਿਹਾ। ਆਹੋ ਉਹ ਕਿੰਨੇ ਕ ਪੈਸੇ ਕਮਾਏ ਉਥੋਂ? ਬਸ ਮਜ਼ਦੂਰੀ ਪੌਣੇ 2 ਰੁਪਏ ਮਣ ਦੇ 3 ਰੁਪਏ ਮਣ ਦੇ ਤੇ ਉਹ ਮਣ ਕਿੰਨੀ ਕੁ ਦੇਰ 'ਚ ਬਣਦਾ ਸੀ? ਮਣ ਬਣ ਜਾਂਦਾ ਮੇਰੇ ਬਾਰੇ ਕਿਤੇ ਖਾ ਦਿੰਦੇ ਛੇਤੀ ਕਈਆਂ ਨੂੰ ਮਣ ਦਿਹਾੜੀ ਚੋਂ ਕਰਦੇ ਅੱਛਾ ਬਾਬਾ ਮਜ਼ਦੂਰੀਆਂ ਕਰਕੇ ਕੁਝ ਬਣਾਇਆ ਵੀ ਆ? ਹੈ ਕੁਝ ਬਣਾਇਆ ਮਜ਼ਦੂਰੀਆਂ ਕਰਕੇ? ਬਣਾਇਆ ਕੀ ਆਪਣਾ ਆਪ ਤੋੜ ਲਿਆ ਹੱਥ ਉੱਤੇ ਲਾ ਲੈ ਹੱਥ ਉੱਤੇ ਲਏ ਫਿਰ ਬਣਾਇਆ ਤਾਂ ਹੈ ਨਾ। ਹਾਂ ਹੂੰ ਆਪਣੇ ਵਿਆਹ ਸ਼ਾਦੀਆਂ ਕਰ ਲਈਆਂ ਭਰਾਵਾਂ ਦੀਆਂ ਹਰ ਸ਼ਾਦੀਆਂ ਹੂੰ ਇਦਾਂ ਦੇ ਕੰਮ ਕਰਦੇ ਰਹੇ ਹੂੰ ਵਿਆਹ ਸ਼ਾਦੀਆਂ ਵਾਲੇ ਕੰਮ ਕਰਦੇ ਰਹੇ। ਆਹੋ ਖਰਚਦੇ ਰਹੇ ਆ ਆਪ ਵੀ ਖਾਂਦੇ ਰਹੇ ਆ ਆਪ ਵੀ ਖਾਂਦੇ ਨਹੀਂ ਬੜੀ ਗੱਲ ਆ। ਜ਼ਮੀਨ ਚੋਂ ਖਾਣਾ ਸੀ ਹਾਂ ਬੱਚੇ ਜ਼ਮੀਨਾਂ ਚੋਂ ਪੈਦਾ ਹੁੰਦੀ ਕਣਕ ਬੀਜਦੀ ਫਸਲ ਬੀਜਦੀ ਰਹੇ ਹਰੇ ਮਜ਼ਦੂਰੀ ਕਰਕੇ ਖਾਣਾ ਹਰ ਮੁੱਲ ਲੈਣਾ ਹਰ ਸ਼ਾਇ
ਬੜੀ ਗੱਲ ਆ, ਕਹਿੰਦਾ ਭੈਣ ਭਰਾ ਮਜ਼ਦੂਰੀ ਕਰਕੇ ਪਾਲੇ, ਆਹੋ ਫਿਰ ਘਰ ਬਾਣ ਮਜ਼ਦੂਰੀ ਕਰਕੇ ਬਣਾਏ, ਵਿਆਹੇ ਭੈਣ ਆਹੋ। ਭਰਾ, ਫਿਰ ਗਾਂ ਬੱਚੇ ਵਿਆਹੇ। ਬੜੀ ਪਹਿਲਾ ਗੱਲ। ਜਿਹੜਾ ਬੜਿਆਂ ਨੂੰ ਕਮਾਇਆ ਤਾਂ ਉੱਥੇ ਜਾ ਗਿਆ ਸਭ ਕੁਝ, ਮਾਂ ਡੰਗਰ ਹਰ ਸ਼ੈ ਉੱਥੇ ਜਾ ਗਿਆ। ਪਿਛੇ ਦੇਸ਼ 'ਚ। ਹਾਂ ਤੇ ਤੁਸੀਂ ਇੱਥੋਂ ਸਮੁੰਦਰੀ ਤੋਂ ਮਜ਼ਦੂਰੀ ਕਰਨੋਂ ਨਹਿਰ ਕੱਢਣ ਲਈਏ ਤੱਕ ਗਏ, ਉਹ ਬਹੁਤ ਬੰਦੇ ਜਾਂਦੇ ਸੀ ਪਿੰਡਾਂ ਦੇ ਪਿੰਡਾਂ ਤੋਂ। ਉਹ ਕਿਵੇਂ ਲੈ ਕੇ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਨਹਿਰ ਅਸੀਂ ਨਿਕਲ? ਜਾਂਦੇ ਸੀ ਇੱਥੋਂ ਗੋਦਰੇ ਬੈਠਾ ਗੱਡੀ ਹਾਂ। ਤੇ ਘੁੰਮ ਕੇ ਮਲਤਾਨ 'ਚ ਹੀ ਹੋ ਕੇ ਤੇ ਫਿਰ ਤੁੱਤੇ ਹੋਏ ਨਹੀਂ ਹਾਂ। ਵੀ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਉਹ ਉੱਥੇ? ਬੰਦੇ ਇੱਧਰ ਦੇ ਸੀ ਠੇਕੇਦਾਰ ਠੇਕੇਦਾਰ ਇੱਧਰ ਦੇ ਸੀ ਨਾ, ਅੱਛਾ। ਠੇਕੇਦਾਰ ਐਲਾਨ ਠੇਕੇਦਾਰ ਕਰਦੇ ਸੀ। ਸਭ ਇੱਥੇ ਦੇ ਸੀ। ਹੂੰ। ਉਧਰ ਤਾਂ ਬਾਅਦ ਹੈ ਮੁਲਕ ਕੋ ਬਿੱਲ ਬਦੇ ਰਹਿੰਦੇ ਹਾਂ ਇੰਨੀਆਂ ਮਿੱਟੀਆਂ ਚੰਨਾ ਬੰਦੇ ਨੇ ਖੂਬ ਬਣਾਏ ਇਹ ਉਹਨਾਂ ਨੇ। ਹਾਂ ਹੁਣ ਤਾਂ ਇਲਾਕਾ ਇੱਧਰ ਤੋਂ ਵੱਧ ਗਿਆ ਉਹ। ਵੱਧ ਗਿਆ ਬਹੁਤ ਬਾਗ ਮਾਲਟਾ ਕੋ ਆਮ ਆਹੋ ਹਾਂ ਉਦੋਂ ਤਾਂ ਉੱਥੇ ਰੇਤਾ ਹੀ ਸੀਗਾ। ਰੇਤਾ ਬੜੇ ਬੜੇ ਟਿੱਬੇ ਪਤਾ ਨੀ ਲੱਗਣਾ ਹਾਂ। ਭੁੱਲ ਜਾਂਦੇ ਸੀ ਹੁਣ ਉੱਥੇ ਰੱਬ ਨੇ ਬੜੇ ਭਾਗ ਲਾਏ ਆ। ਬੜੇ। ਅੱਛਾ ਬਾਬਾ, ਉਹ ਨਹਿਰ ਕੱਢੀ ਕਿੱਦਾਂ ਸੀ? ਉਹ ਥੋੜਾ ਜਿਹਾ ਦੱਸੀ ਵੀ ਕਿੱਦਾਂ ਕੱਢਦੇ? ਉਹ ਸਿਰ ਪਰ ਕੱਢੀ ਟੋਕਰੀਆਂ ਭਰ ਕੇ ਅੱਛਾ, ਤੇ ਉਹ ਇੱਕ ਪਠਾਣਾ ਨੇ ਕੱਢੀ ਆ ਖੋਤਿਆਂ ਤੇ। ਖੋਤਿਆਂ ਤੇ ਬੁਚਕੀਆਂ ਪਾ ਕੇ? ਉਹ ਖੋਤਿਆਂ ਤੋਂ ਪਰ ਲਾਦਾ ਮਿੱਟੀ ਬਾਹਰ ਸਿੱਟੀ ਤਾਂ ਪੱਕੀ ਨਾਲ ਪੱਠੇ ਲੱਗਦੇ ਆਏ ਹਾਂ ਹਾਂ। ਨਾ ਉਹ ਪੱਕੀ ਹੈ ਵੀ ਪੱਕੀ ਪਾਸੇ ਹੀ ਪੱਕੇ ਆ। ਹਾਂ ਇਹ ਇੱਟਾਂ ਲਾਈਆਂ ਸੀ? ਇੱਟਾਂ ਪੱਕੀਆਂ ਇੱਟਾਂ ਪੱਕੀਆਂ ਉਦੋਂ ਲਾਈਆਂ ਸੀ? ਆਹੋ ਉਹਨਾਂ ਨੇ ਲਾਈਆਂ ਪਠਾਣਾ ਨੇ। ਪਠਾਣਾ ਨੇ, ਕੀ ਬਾਤ ਹੈ। ਹਾਂ। ਅਸੀਂ ਤਾਂ ਹੋਰ ਕੱਢੀਆਂ ਛੋਟੀਆਂ ਛੋਟੀਆਂ ਜਿਹੜੀਆਂ ਹੂੰ। ਮੈਂਡਰ ਛੋਟੇ ਛੋਟੇ ਹੂੰ ਉਹ ਕਈਆਂ ਨੇ ਮਿੱਟੀ ਕੱਢ ਕੇ ਉੱਧਰ ਸੱਟੀ ਉੱਧਰ ਸੱਟੀ। ਨਹੀਂ ਤੇ ਜਿਹੜੇ ਪਟੜੇ ਨਹਿਰਾਂ ਦੇ ਏਡੇ ਏਡੇ ਬੰਨੇ ਹੋਏ ਆ, ਆਹੋ। ਇਹ ਵਿੱਚੋਂ ਕੱਢ ਕੇ ਬੰਨੇ ਸੀ ਜਾਂ ਪਾਸਿਆਂ ਤੋਂ ਲਿਆ ਕੇ ਬੰਨੇ? ਕੋ ਵਿੱਚੋਂ ਕੋ ਪਾਸਿਆਂ ਤੋਂ। ਵਿੱਚੋਂ ਕਿਹੜਾ ਥੋੜੀ ਮਿੱਟੀ ਨਿਕਲਣੀ ਸੀ? ਹੁਣ ਉਹ ਤੇਰੇ ਵਾਲੀ ਜਿੱਦਾਂ ਟਿੱਬਾ ਹੈ ਨਾ ਉਹ ਤੇ ਪਾਸੇ ਛੱਡਣੀ ਬਾਹਰ, ਕੋ ਵਿੱਚੋਂ ਕੱਢਣੀ ਟਿੱਬਿਆਂ ਵਾਲੀ ਪੁੱਟ ਕੇ ਕੱਢਣੀ, ਜਿਹੜੀ ਨੀਵੀਂ ਜਗ੍ਹਾ ਉਸੇ ਪਾਸੇ ਨੂੰ ਛੱਡਣੀ ਜਾ ਕੇ ਪਾਸੇ ਪੜੀ ਬੰਦਾ ਨਹੀਂ। ਮਤਲਬ ਕਿ ਜਿੱਦਾਂ ਇੱਥੇ ਟਿੱਬਾ ਆ ਗਿਆ ਨਾ, ਆਹੋ। ਉਹ ਤਾਂ ਵਿੱਚੋਂ ਪੱਟ ਕੇ ਬਾਹਰ ਲਾਤੀ। ਆਹੋ। ਜਿੱਥੋਂ ਨੀਵਾਂ ਥਾਂ ਆ ਗਿਆ ਉਹ। ਉਹ ਫਿਰ ਪਾਸਿਓਂ ਪੱਟ ਕੇ ਪਟੜੀ ਬੰਨ ਲਈ। ਹਾਂ ਏਦਾਂ। ਤੇ ਦੋ ਬੰਦੇ ਹੁੰਦੇ ਸੀ, ਜੁੱਟ ਹੁੰਦੇ ਸੀ ਦੋ ਬੰਦਿਆਂ ਦੇ। ਆਹੋ। ਇੱਕ ਬੰਦਾ ਕਈ ਵਾਲਾ ਹੋਣਾ, ਆਹੋ ਇੱਕ ਬੰਦਾ ਟੋਕਰੀ ਵਾਲਾ ਹੋਣਾ। ਟੋਕਰੀ ਵਾਲੇ ਨੇ ਆਪਣੀ ਟੋਕਰੀ ਲੈ ਕੇ ਜਾਣੀ ਆ, ਇੱਕ ਕਈ ਵਾਲੇ ਨੇ ਆਪਣੀ ਕਈ ਲਿਜਾਣੀ ਆ। ਕਈ ਆ ਦੋ ਟੋਕਰੀਆਂ ਵਾਲੇ ਹੁੰਦੇ ਸੀ, ਕਈ ਆ ਇੱਕੋ ਬੜਾ ਹਾਂ। ਉਹਨੇ ਚਕਾਣੀ ਆ ਗਈ, ਉਹਨੇ ਉਹਨੇ ਚੁਕਾਣੀ, ਉਹ ਕੋਈ ਹਾਂ। ਆਪ ਚੁੱਕ ਲੈਣੀ। ਚੁੱਕ ਲੈਣੀ। ਬਾਬਾ ਜੀ ਤੁਸੀਂ ਕਹੀ ਚਲਾਉਂਦੇ ਸੀ ਕਿ ਟੋਕਰੀ ਚੱਕ? ਕਹੀਂ ਮੈਂ ਬਹੁਤ ਚੜਾਈ, ਮੈਂ ਲੱਕੜਾ ਮਜ਼ਬੂਤ ਹਾਂ, ਹਾਂ ਮੈਂ ਲੱਕੜਾ ਕੱਢਣ ਕਰ ਜਾਂਦੇ। ਕਈ ਚੰਗੀ ਚਲਾਈ ਬਾਬਾ। ਹਾਂ। ਹਾਂ ਦੇਖ ਨਾ, ਮਿਹਨਤ ਕੀਤੀ ਹੈ ਤੇ ਤੰਦਰੁਸਤੀ ਆ, 100 ਸਾਲ ਉਮਰ ਆ ਹਾਂਜੀ ਤੇ ਮਾਸ਼ਾਅੱਲਾ ਖੈਰੀ ਸਲਾਮਤੀ ਆ। ਕਹਿੰਦਾ ਵੀ ਬਲੱਡ ਕਿਸ ਟਾਈਮ ਚੜਦਾ ਤੇ ਮੈਂ ਕਹਿੰਦਾ ਚੜੀ ਜਾਓ, ਦਵਾਈ ਨਹੀਂ ਲੈਂਦਾ। ਦਵਾਈ ਨਹੀਂ ਲੈਂਦੇ। ਉਸ ਨਹਿਰ ਦੇ ਵਿੱਚ ਪਾਣੀ ਚੱਲਦਾ ਦੇਖਿਆ? ਆਹੋ ਮੈਂ ਗਿਆ ਕਈ ਵਾਰੀ। ਅੱਛਾ, ਜਿਹੜੀ ਆ ਆਪਣੇ ਹੱਥਾਂ ਨਾਲ ਕੱਢੀ ਸੀ? ਆਹੋ ਹਾਏ ਹਾਏ ਹਾਏ। ਕਾਫੀ ਬੰਦੇ ਉਧਰ ਸਾਡੇ ਗਏ ਉਧਰ। ਕੀ ਗੱਲ ਬਾਤ ਹੈ, ਕੀ ਬਾਤ ਹੈ ਜੀ। ਇਹ ਉਹ ਬੰਦੇ ਆ ਜਿਨ੍ਹਾਂ ਨੇ ਨਹਿਰਾਂ ਕੱਢ ਨਹਿਰਾਂ ਕੱਢ ਦਿੱਤੀਆਂ ਉਹ ਪੁਰਾਣੇ ਬੰਦੇ। ਹੱਥਾਂ ਨਾਲ, ਕਈਆਂ ਨਾਲ। ਆ ਵੀ ਸਾਡੇ ਬੰਦੇ ਨੇ ਕੱਢੀਆਂ ਨਹਿਰਾਂ, ਇਹ ਉਧਰੋਂ ਆ ਕੇ ਕੱਢੀਆਂ। ਹਾਂ। ਚਾਰ ਪੰਜ ਉਧਰੋਂ ਆਏ ਬੰਦੇ ਆਉਂਦੇ ਰਹੇ ਇੱਥੇ, ਆ ਕੇ ਨਹਿਰਾਂ ਇੱਥੇ ਕੱਢੀਆਂ। ਹੂੰ। ਤੇ ਨਾਲੇ ਕਹਿੰਦੇ ਅੰਗਰੇਜ਼ ਕਢਾ ਗਿਆ ਸੀ। ਅੰਗਰੇਜ਼ਾਂ ਨੇ ਫਿਰ ਮਜ਼ਦੂਰੀ ਤਾਂ ਆਉਂਦੇ ਨਹੀਂ ਰਹੇ ਕਰਨੀ। ਟੋਕਰੀਆਂ ਵਾਲੇ। ਓਹੋ, ਅੱਛਾ ਤੁਹਾਨੂੰ ਉਧਰੋਂ ਵੀ ਆ ਕੇ ਇੱਥੇ ਜਿਸ ਆਹੋ ਟਾਈਮ ਜਿਹੜੇ ਸਾਤੋਂ ਬਡਾਰੂ ਸਾਡੇ ਪਿਛਲੇ ਹੈ ਨਾ, ਉੱਧਰ ਆ ਕੇ ਨਹਿਰਾਂ ਕੱਢਦੇ ਰਹੇ ਆ। ਹਾਂਜੀ ਹਾਂਜੀ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ ਆ। ਆਹੋ ਹਾਂਜੀ ਹਾਂਜੀ। ਉਦੋਂ ਕਹਿੰਦਾ ਬਡਾਰੂ ਆ ਕੇ ਨਹਿਰਾਂ ਕੱਢ ਕੇ ਗਏ ਆ। ਨਹਿਰਾਂ ਕੱਢ ਕੇ ਨਹਿਰਾਂ ਗਏ। ਕੱਢ ਗਿਆ। ਹਾਏ ਹਾਏ। ਉਹ ਬੰਦਾ ਸਾਡਾ ਹਾਂ ਰਿਸ਼ਤੇਦਾਰ ਹੈ ਸਾਡੇ ਵਿੱਚੋਂ, ਹੂੰ। ਉਹ ਦੱਸਦਾ ਮੁੰਨੀ ਵਾਲਾ ਬੰਗਲਾ ਸਾਡੇ। ਹਾਂਜੀ ਹਾਂਜੀ ਹੈਗਾ ਜੀ। ਹੈਗਾ। ਉਹ ਕਹਿੰਦਾ ਉਹ 70 ਜਾ ਕਹਿੰਦਾ ਸ਼ੇਰ ਪਕਾ ਕੇ ਲੈਂਦਾ ਪੀ ਲੈਂਦਾ ਸਿੱਖਾਂ ਕੋਲੋਂ। ਹਾਏ। ਉਹ ਦੱਸਦਾ ਕਹਿੰਦਾ ਉਹ ਨਹਿਰ ਇੰਨੇ ਬੜੀ ਸਖਤ ਮਿੱਟੀ ਹੁੰਦੀ ਸੀ ਇੱਥੇ ਦੀ ਪਹਿਲਾਂ। ਹੂੰ। ਕਹਿੰਦਾ ਕਹੀਂ ਇੰਨੀ ਨਾ ਹੋ ਜਾਂਦੀ ਤਾਂ ਆਉਂਦਾ ਹਾਂ, ਤੁਸਾ ਦਿੰਦਾ ਜੀ। ਇੰਨੀ ਜ਼ੋਰ ਵਾਲਾ ਹਾਂ ਬੰਦਾ, ਘਿਓ ਪੀਂਦਾ ਸੀ ਨਾ? ਘਿਓ ਪੀਂਦਾ ਹਾਂ। ਬਾਬਾ ਘਿਓ ਪੀਤਾ ਤੁਸੀਂ? ਹੋਰ ਬਥੇਰਾ ਕਿੱਦਾਂ ਪੀਤਾ ਵੀ ਕਿ? ਉਹਦਾ ਮਿੱਠਾ ਪਾ ਕੇ ਰੋਟੀ ਖਾਣੀ, ਹੋਰ ਕੀ। ਹਾਂ, ਫਿਰ ਕਹੀ ਵੀ ਚਲਾਉਂਦੇ ਸੀ ਨਾ? ਨਹੀਂ ਇੱਥੇ ਆ ਕੇ ਨਹੀਂ, ਹਿੰਦੁਸਤਾਨ ਮਾਲ ਬਹੁਤ ਹਾਂ, ਉੱਥੇ ਖਾਂਦੇ, ਇੱਧਰ ਜਾ ਕੇ ਇੱਧਰ ਆ ਕੇ ਫਿਰ ਘਿਓ ਨਹੀਂ ਲੱਭਿਆ, ਪਹਿਲਾਂ ਹੀ ਖਾ ਲਿਆ ਜਿਹੜਾ ਖਾ ਲਿਆ। ਤੁਸੀਂ ਕੋਈ ਤੁਰ ਕੇ ਬਹੁਤਾ ਲੰਬਾ ਸਫ਼ਰ ਕੀਤਾ? ਬਹੁਤ ਕਿਹੜਾ ਕੀਤਾ? ਬਸ ਤੇਰੀ ਤੁਰਦੇ ਨੇ ਪਹਾੜਾਂ ਚ ਤੁਰ ਕੇ ਹਰ ਦਿਨ ਤੁਰੇ ਹੈ ਨਾ ਅਸੀਂ, ਜਿਹੜੇ ਰੋਇਆ ਕਰਦੇ ਹਰ ਬੂਟੇ ਮੋਟੇ ਘੁੰਮਣਾ, ਹਰ ਦਿਨ ਘੁੰਮਣਾ ਪਹਾੜਾਂ ਤੇ ਚੜ੍ਹਨਾ ਉਤਰਨਾ। ਉਹ ਬਰੋਜਾ ਕਰਨਾ ਚੀਲ ਦੇ ਜਾ ਕੇ? ਨਾ ਚੀਲ ਤੇ ਮੁੰਡਨ ਕਰਦੇ ਉੱਪਰ ਨਾ ਚੜ੍ਹਦੇ ਥੱਲੇ, ਨਹੀਂ ਪਹਾੜ ਤੇ ਤਾਂ ਚੜਨਾ ਪੈਂਦਾ। ਪਹਾੜ ਤੇ ਚੜ੍ਹਨਾ ਵਜਨ ਹੱਥ ਫੜ ਕੇ। ਅੱਛਾ, ਹਾਂ
ਤੁਹਾਨੂੰ ਉਹ ਕਿਹਨੇ ਦੱਸਿਆ ਤੁਹਾਨੂੰ ਇੱਥੇ ਸਮੁੰਦਰੀ ਬੈਠਿਆਂ ਨੂੰ ਕਿਵੇਂ ਪਤਾ ਲੱਗਿਆ ਵੀ ਝੀਲ 'ਚ ਬਰੋਜਾ ਨਹੀਂ ਕਰ ਰਿਹਾ? ਉਹ ਪਿੱਛੋਂ ਕਰਦੇ ਆਏ ਫਰਾਲੇ ਠੇਕੇਦਾਰ ਹੈ ਅੱਛਾ ਲੰਮੇ ਪਿੰਡ ਫਰਾਲੇ ਹਾਂਜੀ ਫਰਾਲਾ। ਹਾਂਜੀ ਹਾਂਜੀ ਹੈਗਾ, ਹੈਗਾ। ਆਹੋ ਉੱਧਰ ਹਿੰਦੁਸਤਾਨ ਕਰਦੇ ਰਹੇ ਆ ਅੱਛਾ ਉਹ ਲੈ ਕੇ ਗਏ ਹਨ ਅੱਛਾ ਪੁਰਾਣਾ ਕੰਮ ਸੀ ਉਹਨਾਂ ਪੁਰਾਣਾ ਦਾ ਉਹਨਾਂ ਠੇਕੇਦਾਰ ਹੈ ਉਹ ਹਿੰਦੁਸਤਾਨ ਦੇ ਹਿੰਦੁਸਤਾਨ ਦਾ। ਉਹ ਲੈ ਕੇ ਚੱਲ ਗਏ ਕਸ਼ਮੀਰ ਹਾਂ। ਤੇ ਕਿੰਨੇ ਦਿਨਾਂ ਬਾਅਦ ਮੁੜਦੇ ਸੀ ਘਰ? 6-7 ਮਹੀਨੇ ਉਦੋਂ ਵਿਆਹ ਹੋਇਆ ਸੀ? ਹੂੰ। ਵਿਆਹ ਤੋਂ ਬਾਅਦ ਹੋਇਆ ਅੱਛਾ ਬਾਅਦ ਇੱਕ ਸਾਲ ਪਹਿਲਾਂ ਗਿਆ ਤਾਂ ਫਿਰ ਵਿਆਹ ਹੋਇਆ ਅੱਛਾ ਫਿਰ ਵਿਆਹ ਹੈ 6 ਬਹੁਤ ਇੱਕ ਬੰਦਾ ਨਾ ਹੋ ਜਾਂਦਾ ਬਹੁਤ ਜਾਂਦੇ 4-5 ਆਦਮੀ ਜਾਂਦਾ ਅੱਛਾ ਦੇਖੋ ਜੀ ਮਜ਼ਦੂਰੀਆਂ ਉਹਨਾਂ ਲੋਕਾਂ ਨੇ ਕੀਤੀਆਂ ਜਿਨ੍ਹਾਂ ਨੇ ਹੱਥਾਂ ਨਾਲ ਕਮਾ ਕੇ ਖਾਧਾ, ਜਿਨ੍ਹਾਂ ਨੇ ਕਈਆਂ ਨਾਲ ਨਹਿਰਾਂ ਕੱਢੀਆਂ। ਕੀ ਬਾਤ ਹੈ ਜੀ, ਕਿੱਥੇ ਕਿੱਥੇ 100 ਮੀਲ 50 ਮੀਲ ਬੰਦੇ ਤੁਰ ਤੁਰ ਕੇ ਜਾਂਦੇ ਸੀ, ਤੁਰ ਕੇ ਤੁਰ ਕੇ ਜਾਣਾ ਹੁਣ ਤਾਂ ਬੰਦਿਆਂ ਨੇ। ਪੈਰ ਨਹੀਂ ਤੁਰਦੇ ਪੈਰ ਨਹੀਂ ਤੁਰਦੇ ਜੀ। ਕੀ ਬਾਤ ਹੈ ਜੀ, ਕਿਤੇ ਘੁਲਣ ਘਲਣ ਦਾ ਸ਼ੌਕ ਤਾਂ ਨਹੀਂ ਸੀ? ਨਹੀਂ ਘੱਟ ਹੀ ਰਿਹਾ ਘੱਟ ਹੀ ਰਿਹਾ। ਮਜ਼ਦੂਰੀ 'ਚ ਪੈ ਗਏ ਨਾ ਫਿਰ ਹਾਂ ਉਹਦਾ ਹਿੰਦੁਸਤਾਨ 'ਚ ਬੜਾ ਹਾਂਜੀ ਜਾਨ ਸੰਭਾਲਦੇ ਮੁੰਡੇ ਜਾਨ ਆਪਣੀ ਜਾਨ ਸੰਭਾਲਣੀ ਸ਼ੌਕ ਸੀਗਾ। ਹਾਂ ਸ਼ੌਂਕ ਹੈ ਜਾਨ ਦਾ ਕੋ ਖੇਡ ਵੀ ਕੀਤੀ ਬਾਬਾ? ਨਹੀਂ ਮੈਂ ਨਹੀਂ ਕੀਤੀ ਮੈਂ ਕੰਮ ਤੇ ਜਾ ਬਹੁਤ ਹੋ ਗਿਆ ਨਾ ਹਾਂ ਮੈਂ ਕੰਮ ਤੇ ਰਿਹਾ ਫਿਰ ਇਹ ਜ਼ਿੰਮੇਵਾਰੀ ਵੀ 7 ਸਾਲ ਦਾ ਹਿੰਦੁਸਤਾਨ ਨੇ ਬਿਮਾਰ ਰਿਹਾ ਨਾ ਸਾਡਾ ਬਾਪ ਹਾਂਜੀ ਹਾਂਜੀ ਹਿੰਦੁਸਤਾਨ ਦੇ ਛੋਟੇ ਛੋਟੇ ਉਹ ਸਾਹ ਦਾ ਮਸਲਾ ਹੋ ਹਾਂ ਸਾਹ ਹੈ ਦਵਾ ਆ ਗਰਗੇਲੀ ਵੀ ਖੇਡ ਹੀ ਆ, ਹਾਂਜੀ ਹਾਂਜੀ ਘਰਦਾਰੀ ਚਲਾਣੀ ਜਿਹੜੀ ਆ ਹੂੰ। ਇਹ ਵੀ ਤਾਂ ਖੇਡ ਇਹ ਹੈ। ਸਭ ਤੋਂ ਔਖੀ ਖੇਡ ਆ। ਹਾਂ ਇਹ ਘਰ ਕੋਈ ਚਲਾਣਾ ਇਹ ਕੋਈ ਇਹ ਖੇਡਦਾ ਕੋਈ ਖੇਡਦਾ। ਹਾਂ ਘਰ ਚਲਾਣਾ ਜਿਹੜਾ ਨਾ ਜੀ ਇਹ ਬਹੁਤ ਔਖਾ ਹੈ। ਕਹਿੰਦਾ ਸਾਰੀਆਂ ਖੇਡਾਂ ਖੇਡੀਆਂ ਹੂੰ। ਗਰਗੇਲੀ ਨਹੀਂ ਖੇਡੀ। ਗਿਰਗਿਲੀ ਨਹੀਂ, ਜੇ ਗਰਗੇਲੀ ਨਹੀਂ ਖੇਡੀ ਫਿਰ ਕੁਝ ਵੀ ਨਹੀਂ ਕੁਝ ਵੀ ਖੇਡਿਆ। ਨਹੀਂ ਖੇਡਿਆ। ਹਾਂ ਜੇ ਘਰਦਾਰੀ ਨਹੀਂ ਨਾ ਚਲਾਈ ਤੂੰ ਹਾਂਜੀ ਫਿਰ ਕੋਈ ਖੇਡ ਨਹੀਂ ਖੇਡੀ। ਤੇ ਬਾਬਾ ਕਹਿੰਦਾ ਵੀ ਰਿਜ਼ਕੇ ਹਲਾਲ ਨਾ ਹਾਲਾਤ ਬੱਚੇ ਪਾਲੇ ਭੈਣ ਭਰਾ ਪਾਲੇ ਵਿਆਹ ਕੀਤੇ। ਹੁਣ ਬਾਕੀ ਭਰਾ ਹੈਗੇ ਆ? ਹੈ ਬਾਕੀ ਨਹੀਂ ਬਹੁਤ ਹੋ ਗਏ ਅੱਛਾ ਤਿੰਨੇ ਹੀ ਫੌਤ ਹੋ ਗਿਆ ਜੀ ਬਾਕੀ। ਹਾਂ ਉਹਨਾਂ ਦੀ ਲਾਲ ਮਾਸ਼ਾਅੱਲਾ ਹੈ। 20-25 ਦਿਨ ਹੋਏ ਇੱਕ ਹੁਣ ਹੋਇਆ ਬਹੁਤ ਅੱਛਾ 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 ਬਾਬਾ ਜੀ ਜਿਹੜੇ ਤੁਸੀਂ ਇਹ ਦੌਰ ਦੇਖਿਆ ਭੁੱਟੋ ਦਾ ਦੌਰ ਹੋ ਗਿਆ ਸਾਰੇ ਦੇਖੇ ਆ ਹਾਂ ਉਹਨਾਂ 'ਚ ਕੀ ਦੇਖਿਆ? ਹੈ ਦੇਖਣਾ ਕਿ ਉਹ ਫੋਟੋ ਬਣਾਤੇ ਉਹਨੇ ਸ਼ਨਾਖਤੀ ਕਾਰਡ ਅੱਛਾ ਸ਼ਨਾਖਤੀ ਕਾਰਡ ਉਹਨੇ ਬਣਾਏ ਸੀ? ਆਹੋ ਉਹਨੇ ਸ਼ੁਰੂ ਕੀਤਾ ਹਾਂ ਪਹਿਲੇ ਹੱਥ ਪਹਿਲੇ ਆਦਾ ਅੱਛਾ ਬਾਬਾ ਜੀ ਅਖੀਰ ਦੇ ਉੱਤੇ ਨਾ ਜੀ ਕੋਈ ਸਲਾਹ ਦਿਓ ਜਿਹੜੇ ਸਾਡੇ ਧੀਆਂ ਪੁੱਤ ਦੇਖ ਰਹੇ ਆ ਇਸ ਟਾਈਮ ਤੁਹਾਨੂੰ ਲਵੇ ਮੁੰਡੇ ਹੈ ਵੀ ਉਹਨਾਂ ਨੂੰ ਕੋਈ ਦੱਸੋ ਕੋਈ ਗੱਲ ਵੀ ਉਹਨਾਂ ਦੇ ਕੰਮ ਆਵੇ। ਕੰਮ ਬਸ ਉੱਪਰ ਗਿਆ ਨਹੀਂ ਆ ਲੱਗ ਜਾਂਦਾ ਵਾ, ਅੱਲਾ ਹੀ ਲਾਉਂਦਾ ਉਸ ਪਾਸੇ ਵੀ ਅੱਲਾ ਹੀ ਲਾਉਂਦਾ ਅੱਲਾ ਹੀ ਅੱਲਾ ਹੀ। ਅੱਲਾ ਹੀ ਲਾਉਂਦਾ ਤੋੜਦਾ ਇੱਕ ਪੈਰ ਨਹੀਂ ਟੁੱਟ ਸਕਦਾ ਬਗੈਰ ਅੱਲਾ ਦੇ ਹੁਕਮ ਤੋਂ ਹਾਂਜੀ ਹਾਂਜੀ ਕਦਮ ਨਹੀਂ ਪੜ ਸਕਦਾ ਹਾਂ ਅੱਲਾ ਹੀ ਤੋੜਦਾ ਹਰ ਅੱਲਾ ਪਾਸੇ ਹੀ। ਤੇ ਜਿਵੇਂ ਹੁਣ ਸਾਡੀ ਨਵੀਂ ਪੌਦ ਆ ਨਾ ਜੀ ਉਹ ਬਜ਼ੁਰਗਾਂ ਦੇ ਲਵੇ ਨਹੀਂ ਲੱਗਦੇ ਵੀ ਬਜ਼ੁਰਗਾਂ ਦੇ ਲਾਗੇ ਨਹੀਂ ਆ ਰਹੇ। ਉਹਨਾਂ ਨੂੰ ਕਹਾ ਏਦਾਂ ਹੀ ਹੋਣੀ ਆ ਹਾਂ ਠੀਕ ਹੋ ਗਿਆ। ਇਹ ਹੱਥ ਦੇ ਲੈ ਹਾਂ ਇੱਕ ਹੱਥ ਦੇ ਇੱਕ ਹੱਥ ਲੈ। ਹਾਂ ਹਾਂ ਇਹ ਤਾਂ ਹਾਰੀ ਆ ਹਾਏ 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 ਗੱਲ ਸਹੀ ਆ। ਆਹੋ ਇਹ ਆਧਾਰ ਆ। ਇਹਦਾਰ ਤੁਸੀਂ ਆਪਦੇ ਮਾਂ ਪਿਓ ਦੀ ਖਿਦਮਤ ਕੀਤੀ ਉਹਨਾਂ ਦੇ ਲਵੇ ਲੱਗੇ? ਹਾਂ ਮਾਈ ਦੇ ਲੱਗੇ ਆਪ ਦਾ ਬਹੁਤ ਹਾਂਜੀ ਹਾਂਜੀ ਛੋਟੇ ਹੈ ਹੂੰ ਜਿੰਨੇ ਚਿਰ ਰਿਹਾ ਨਾ ਪਹਿਲਾਂ ਮਾਂ ਨੂੰ ਚੱਕ ਮਾਰ ਕੇ ਹਾਏ 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 ਬੜੀ ਗੱਲ ਆ ਜੀ ਇਹ ਬੜੀ ਵੀ ਬੜੀ ਗੱਲ ਆ ਜੀ ਕਿ ਬਜ਼ੁਰਗ ਦੱਸਦੇ ਨੇ ਕਿ ਜੋ ਅਸੀਂ ਕਮਾਉਂਦੇ ਸੀ ਉਹ ਲਿਆ ਕੇ ਮਾਂ ਦੇ ਹੱਥੇ ਰੱਖ ਦਿੰਦੇ। ਹਾਂ ਇਦਾਂ ਤੇ ਜਦੋਂ ਘਰ ਦਾ ਇੱਕ ਸਰਬਰਾਹ ਹੋਵੇ ਨਾ ਤੇ ਕਿਸੇ ਨੂੰ ਸਰਬਰਾਹ ਮੰਨ ਲਈਏ ਘਰ 'ਚ ਤੇ ਉਹਦੇ 'ਚ ਬਰਕਤ ਵੀ ਹੁੰਦੀ ਹੈ। ਵਾਹ 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 ਘਰ ਦੇ ਜਿੰਨੇ ਜੀ ਆ ਉਹਨੇ ਮੂੰਹ ਹੋਣ ਨਾ ਤੇ ਉਹਦੇ 'ਚ ਬਰਕਤ ਨਹੀਂ ਹੁੰਦੀ। ਬਰਕਤ ਇਸੇ ਚੀਜ਼ 'ਚ ਆ ਕਿ ਜਿੰਨੇ ਵੀ ਹੈ ਕਮਾ ਕੇ ਇੱਕ ਨੂੰ ਫੜਾਣ ਥੋੜੇ ਲਿਆਣ ਹਾਂ ਜਾਂ ਜ਼ਿਆਦੇ ਲਿਆਣ। ਇਹ ਕੋਈ ਲਾਜ਼ਮੀ ਨਹੀਂ ਆ ਵੀ ਹਰ ਬੰਦੇ ਇੱਕੋ ਜਿਹਾ ਕਮਾ ਕੇ ਲਿਆਂਦਾ। ਮੈਂ ਮਜ਼ਦੂਰ ਆ ਬੰਦਾ ਮੈਂ ਤਾਂ 2 ਰੁਪਏ ਲੈਣੇ ਆ। ਬਾਬਾ ਜਿਹੜਾ ਬਾਬੇ ਦੀ ਉਹ ਬਲਕਿ ਭਰਾ ਸੀ ਇਹ ਮੇਰੇ ਨੂੰ ਜ਼ਿਆਦਾ ਕਰਦਾ 5 ਰੁਪਏ ਦਿਹਾੜੀ ਕਮਾ ਲੈਂਦਾ। ਜੇ ਮੈਂ 2 ਲਿਆਂਦੇ ਤੇ ਮੈਂ 2 ਹੀ ਫੜਾਣੇ ਨਾ ਜੀ, ਲੇਕਿਨ ਫੜਾਵਾਂ ਤਾਂ ਸਹੀ ਲਿਆ ਕੇ ਘਰ। ਤੇ ਜੇ ਮੈਂ ਆਪਣੇ ਖਾ ਲੈਣੇ ਇਹਨੇ ਭਰਾ ਨੇ ਦੂਏ ਦਿਨ ਵੇਖਣਾ ਵੀ ਉਹ ਨਹੀਂ ਦਿੰਦਾ ਇਹਨੂੰ ਤਾਂ ਪੁੱਛਿਆ ਹੀ ਨਹੀਂ ਤੇ ਹੁਣ ਮੈਂ ਕਾਹਨੂੰ ਦੇਣੇ ਆ। ਮੈਂ ਕਹਿੰਦਾ ਬਸ ਫਿਰ ਉਹ ਸਾਰੇ ਕੱਲੇ ਕੱਲੇ ਹੋ ਗਏ, ਬਾ ਬੇਬਰਕਤੀ ਹੁੰਦੀ ਹੈ। ਬੇਬਰਕਤੀ ਹੋ ਜਾਂਦੀ ਹੈ। ਬਾਬਾ ਜੀ ਤੁਹਾਨੂੰ ਪਤਾ ਵੀ ਅਸੀਂ ਆ ਕੀ ਕਰ ਰਹੇ ਹਾਂ? ਨਾ ਮੈਨੂੰ ਪਤਾ ਉਹ ਕੀ ਸ਼ਾਇਆ ਅੱਲਾ ਜਾਣਦਾ ਕੀ ਹੈ ਅਸੀਂ ਹੈ ਕੋਈ ਪਤਾ ਨਹੀਂ ਕੀ ਹੈ ਆ ਕੀ ਆ? ਸਾਨੂੰ ਪਤਾ ਨਹੀਂ ਅਨਪੜ੍ਹ ਅਸੀਂ ਅੱਛਾ ਤੁਹਾਡੇ ਕੋਲ ਮੋਬਾਈਲ ਹੈਗਾ? ਮੈਂ ਰੱਖਣ ਨੂੰ ਪਤਾ ਹੀ ਨਹੀਂ ਸੁਣਿਆ ਨਹੀਂ ਕਦੇ
ਅੱਛਾ ਮੈਂ ਨਹੀਂ ਲਿਆ ਮੋਬਾਈਲ ਮੈਨੂੰ ਪਤਾ ਉਹਦਾ ਗੱਲ ਕਰ ਮੁੰਡੇ ਤਾਂ ਦੱਸਦੇ ਹੋਣੇ ਨਾ ਵੀ ਮੋਬਾਈਲ ਹੁੰਦਾ ਦਿਖਾਇਆ ਮੋਬਾਈਲ ਹੁਣ ਤਾਂ ਹਰ ਹਾਂ ਨਿੱਕੇ ਨਿੱਕੇ ਬੱਚੇ ਉਹਨਾਂ ਨੂੰ ਪਤਾ ਸਾਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਹਾਂ, ਗਏ ਨਹੀਂ ਪਾਸੇ ਹਾਂ ਉਂਝ ਸੁਣ ਲੈਣਾ ਤੇ ਟੈਲੀਫੋਨ ਨਾ ਸੁਣਿਆ ਮੈਂ ਘੱਟ ਹੀ ਆ ਮੈਂ ਅੱਛਾ ਕੰਨ ਨਹੀਂ ਸੁਣਦਾ ਘੱਟ ਆ ਅੱਛਾ ਸੁਣਦਾ ਘੱਟ ਆ ਅਸੀਂ ਤੁਹਾਡੀ ਫਿਲਮ ਬਣਾਈ ਆ ਅੱਛਾ ਹਾਂ ਅੱਛਾ ਉਹ ਦੇਖੋ ਤਾਂ ਉਹ ਮੋਬਾਈਲ ਦੇ ਵਿੱਚ ਕੈਮਰਾ ਉਹ ਕੈਚ ਕਰੀ ਜਾਂਦਾ ਅੱਛਾ ਰਿਕਾਰਡ ਕਰ ਰਿਹਾ ਫਿਲਮ ਬਣ ਰਹੀ ਆ ਹੂੰ ਇਹ ਫਿਲਮ ਅਸੀਂ ਹੁਣ ਚੜਾਵਾਂਗੇ ਨਾ ਹੂੰ ਤੇ ਇਹ ਦੁਨੀਆ ਦੇਖੂਗੀ ਹੂੰ ਹਾਂਜੀ ਖਬਰੇ ਇਹ ਪੂਰੀ ਕਿੱਥੇ ਦੁਨੀਆ ਦੇਖਣ ਵਾਲੀ ਆ ਵੀ ਬਾਬੇ ਹੁਣਾਂ ਨਾਲ ਅੱਜ ਗੱਲਬਾਤ ਹੋ ਗਈ ਹੈ ਅੱਛਾ ਹਾਂਜੀ ਇਹ ਜਿਹੜੇ ਤੁਹਾਡੇ ਯਾਰ ਦੋਸਤ ਪੁਰਾਣੇ ਸੀ ਨਾ ਇੰਡੀਆ 'ਚ ਆਹੋ ਇਹ ਉਹ ਵੀ ਅੱਜ ਦੇਖਣਗੇ ਤੁਹਾਨੂੰ ਕਿ ਇਹ ਸਾਡਾ ਕਲਾਸ ਫੈਲੋ ਸੀ ਤੇ ਇਹ ਸਾਡਾ ਜਮਾਤੀ ਸੀ ਇਹ ਬਾਬੇ ਹੁਣੀ ਸਾਡੇ ਸਾਹਮਣੇ ਅੱਜ ਬੈਠੇ ਇੰਨੇ ਸਾਲ ਬਾਅਦ ਮੁੱਦਤ ਬਾਅਦ ਜਿਹੜਾ ਨਾ ਜੀ ਸਾਡੀ ਮੁਲਾਕਾਤ ਹੋਈ ਹੈ ਜੀ ਅਸੀਂ ਇੱਕ ਦੂਏ ਨੂੰ ਦੇਖਿਆ ਜਾਂ ਗੱਲ ਸੁਣੀ ਜਿਨ੍ਹਾਂ ਨੂੰ ਨਾਂ ਤੁਹਾਡਾ ਪਤਾ ਤੁਹਾਡੇ ਜਿੱਥੋਂ ਆਏ ਆ ਤੁਸੀਂ ਉਹ ਪਤਾ ਉਸ ਗੱਲ ਦਾ ਨਹੀਂ ਉਹ ਕਿੱਥੋਂ ਦੇਖ ਲੈਣਗੇ ਕਿਉਂ ਲੈ, ਉਹ ਤਾਂ ਮਨ ਮੁੱਕ ਗਿਆ ਕਹੀਂ ਉਹ ਨਹੀਂ ਖਰੇ ਬਾਬੇ ਲੈ ਸਾਰੇ ਥੋੜਾ ਮਰੇ ਹੋਣੇ ਜੀ ਬਾਬੇ ਹੁਣੀ ਹੈਗੇ ਆ ਤੇ ਉਹ ਨਹੀਂ ਹੋਣੇ ਵਿੱਚ ਉਹ ਬਿਰਦਾ ਰਹਿ ਗਿਆ ਅੱਛਾ ਤਾਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਦੁਨੀਆ ਇਸ ਟਾਈਮ ਦੇਖ ਰਹੀ ਆ ਹੂੰ ਵੀ ਕੋਈ ਤੁਸੀਂ ਕੋਈ ਗੱਲ ਕਰਨੀ ਆ ਕੋਈ ਦਿਲ ਦੀ ਇੰਨੀ ਜ਼ਿੰਦਗੀ ਲੰਘਾਈ ਇੱਕ ਸਦੀ ਤੁਸੀਂ ਦੇਖੀ ਆ ਇੱਕ ਸਦੀ ਦੇ ਮੌਸਮ ਦੇਖੇ ਆ ਕਿਤੇ ਅਰੂਜ ਦੇਖੇ ਜ਼ਵਾਲ ਦੇਖੇ ਇਸ ਮੁਲਕ ਦੇ ਹਾਲਾਤ ਦੇਖੇ ਆ ਕੀ ਬਾਤ ਕਿਹੜੀਆਂ ਕਿਹੜੀਆਂ ਸਰਕਾਰਾਂ ਤੁਸੀਂ ਦੇਖੀਆਂ ਹੂੰ ਉਹ ਸਫ਼ਰ ਤੁਸੀਂ ਕੀਤਾ ਹੈ ਜਿਹੜਾ ਅੱਜ ਵੀ ਬੰਦੇ ਯਾਦ ਕਰਦੇ ਜਿਹੜਾ ਪਾਕਿਸਤਾਨ ਬਣਿਆ ਹੂੰ ਵੀ ਸਾਰੀ ਗੱਲ ਦਾ ਨਿਚੋੜ ਮੈਂ ਕਹਿੰਦਾ ਸੀ ਵੀ ਤੁਸੀਂ ਜੇ ਕੱਢੋ ਤਾਂ ਕੀ ਕੱਢੋਗੇ ਨਿਚੋੜ ਕਾਹਦਾ ਬਸ ਹਾਂ ਅੱਲਾ ਦੇ ਹੱਥ ਹੈ ਅੱਲਾ ਦੇ ਹੱਥ ਹੈ ਅੱਲਾ ਦੇ ਹਾਂ ਬੰਦਾ ਕੁਝ ਨਹੀਂ ਕਰ ਸਕਦਾ ਬੰਦਾ ਕੁਝ ਨਹੀਂ ਕਰ ਸਕਦਾ ਵਾਹ 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 ਚਲੋ ਫਿਰ ਉਧਰ ਦੇਖ ਲਓ ਇੱਕ ਵਾਰੀ ਐਦਾਂ ਭਾਵੇਂ ਕਰ ਦਿਓ ਲਓ ਜੀ ਲਓ ਜੀ ਅੱਲਾ ਇੱਕ ਸਦੀ ਦਾ ਸਲਾਮ ਆ ਜੀ ਸਦੀ ਦਾ ਤੁਹਾਨੂੰ ਸਲਾਮ ਕੀ ਬਾਤ ਹੈ ਜੀ ਹਾਂਜੀ ਇਹ ਪੂਰਾ 100 ਸਾਲ ਤੁਹਾਨੂੰ ਇਸ ਟਾਈਮ ਇੰਜਨ ਕਰ ਰਿਹਾ ਇਹ ਇੱਕ ਬੰਦਾ ਨਹੀਂ ਬਾਬਾ ਜੀ ਹੁਣ ਜਿਵੇਂ ਅਸੀਂ ਆ ਨਾ ਹੂੰ ਸਾਡਾ ਮਰਨ ਨੂੰ ਦਿਲ ਨਹੀਂ ਕਰਦਾ ਅਸੀਂ ਕਹਿੰਦੇ ਆ ਵੀ ਅਸੀਂ 100 ਤੱਕ ਜਾਈਏ ਤੁਸੀਂ 100 ਨਗਾਈ ਬੈਠੇ ਆ ਗਾਂ ਤੁਹਾਡਾ ਦਿਲ ਕੀ ਕਰਦਾ ਅੱਲਾ ਜਾਣਦਾ ਨਹੀਂ ਜਾਣਦਾ ਜਾਣ ਨੂੰ ਕਿਹੜਾ ਰੂਹ ਨਹੀਂ ਕਰਦਾ ਆਪਣਾ ਇਰਾਦਾ ਨੀਅਤ ਕੀ ਹੈ ਆਹੋ ਵੀ ਨਹੀਂ ਰੂਹ ਕਰਦਾ ਜਾਣ ਨੂੰ ਜਾਣਾ ਤਾਂ ਹੈ ਹੀ ਆ ਕਹਿੰਦਾ ਰੂਹ ਨਹੀਂ ਕਰਦਾ ਜਾਣ ਨੂੰ ਜਾਣਾ ਤਾਂ ਹੈ ਹਾਂ ਜਾਣਾ ਹੈਗਾ ਹਾਂ ਸਾਡੇ ਕਿੱਥੇ ਰਹਿ ਗਏ ਪਿਛਲੇ ਇੰਨੇ ਉਮਤਾਂ ਹੋ ਗਈਆਂ ਆਹ ਹਾ ਹਾ ਕੋਈ ਵੀ ਨਹੀਂ ਰਿਹਾ ਹਾਂ ਅਸੀਂ ਕਿੱਥੇ ਰਹਿਣਾ ਆਹ ਤੇ ਅਸੀਂ ਮੇਰਾ- ਕਿਸ ਬਾਗ ਦੀ ਮੂਲੀ ਹਾਂ। ਵਾਹ ਵਾਹ ਦਿਲ ਨਹੀਂ ਕਰਦਾ ਹੈ ਜਾਣ ਦਿਲ ਤਾਂ ਨਹੀਂ ਕਰਦਾ ਜਾਣ ਨੂੰ ਫਿਰ ਜਾਣਾ ਆਪਣੇ ਅਮਲਾਂ ਦਾ ਨੇੜੇ ਹੋਣੇ ਅਮਲਾਂ ਨਾਲ ਬੇੜੇ ਹੁਣ ਹਾਂ। ਸਹੀ ਗੱਲ ਕੀ ਬਾਤ ਚਲੋ ਜੀ ਅੱਲਾ ਤੁਹਾਨੂੰ ਦੋਹਾਂ ਜੀਆਂ ਨੂੰ ਤੰਦਰੁਸਤੀ ਦੇਵੇ ਹੈ ਅੱਲਾ ਕਿਸੇ ਦਾ ਮੁਹਤਾਜ ਨਾ ਕਰੇ ਇਦਾਂ ਹੀ ਤੁਰਦੇ ਫਿਰਦੇ ਰਹੋ ਬਿਲਕੁਲ ਇਸ ਵਰਗੀ ਨੇਮਤ ਕੋਈ ਨਹੀਂ ਅੱਲਾ ਨੇ ਬੜੀ ਨਿਆਮਤ ਹੈ ਤੰਦਰੁਸਤੀ ਤੰਦਰੁਸਤੀ ਬੜੀ ਨੇਮਤ ਨਾ ਤੰਦਰੁਸਤੀ ਨੇ ਬੜੀ ਮਿਹਰਬਾਨੀ ਬਾਬਾ ਜੀ ਤੁਸੀਂ ਅੱਜ ਸਾਨੂੰ ਟਾਈਮ ਦਿਆ ਜੀ ਅੱਛਾ ਬੜਾ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਦੁਆਵਾਂ 'ਚ ਯਾਦ ਰੱਖਿਓ ਜੀ ਹੂੰ ਚੰਗਾ ਜੀ ਦੱਬ ਲਓ ਜੀ ਬਟਨ